दस नी तारीखे की ਸਿੰਘਾਂ नाल होई किथे किथे नी खलो के अख समियां ने रोई अख समियां ने रोई दस दस नी तारीखे की ਸਿੰਘਾਂ नाल होई दस दस नी तारीखे की ਸਿੰਘਾਂ नाल होई दस नी तारीखे की ਸਿੰਘਾਂ नाल होई दस दस नी तारीखे की ਸਿੰਘਾਂ नाल होई जदों तत्ता तत्ता रेता गया सी उत्ते पाया रब दा गया सी तत्ती तवी ते बिठाया जदों तत्ता तत्ता रेता गया सी उत्ते पाया रूप रब दा गया सी तत्ती तवी ते बिठाया रावी नदी सी विचारी उब्बा मार मार रोई मार मार रोई दस दस नी तारीखे की ਸਿੰਘਾਂ नाल होई दस दस नी तारीखे की ਸਿੰਘਾਂ नाल होई ਸਿੰਘ ते गाने उबाले बीतियां ते होइयां दस हुण ना हकीर ਸਿੰਘ ते गाने उबाले किते यारियां ने चीर जो बीतियां ते होइयां दस हुण ना हकीर चले जिन्हां ने तसीहे दस सकदे ने ओही दस सकदे ने ओही दस दस नी तारीखे की ਸਿੰਘਾਂ नाल होई दस दस नी तारीखे की ਸਿੰਘਾਂ नाल होई तां मैं गुरां नूं गया सी जदों दिल्ली च बुलाया सिर हिंद दा गया सी उदों चौक विच लाया नौवें गुरां नूं गया सी जदों दिल्ली च बुलाया सिर हिंद दा गया सी उदों चौक विच लाया सीस धड़ नालों लत्था वेख दुनिया सी रोई वेख दुनिया सी रोई दस दस नी तारीखे की ਸਿੰਘਾਂ नाल होई दस दस नी तारीखे की ਸਿੰਘਾਂ नाल होई
एक सिख कौम दी एक आवाज, 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 न्यूयॉर्क दी संगत दी एक आवाज, न्यूयॉर्क दी सिख संगत दी एक आवाज। भाई गुरबख्श सिंह खालसा, भाई गुरबख्श सिंह खालसा, ट्राई स्टेट संगत दी एक आवाज। धक्केशाही, धक्केशाही, धक्केशाही। वाहिगुरू जी का खालसा, वाहिगुरू जी की फतेह। ਅੱਜ ਅਸੀਂ ਨਿਊਯਾਰਕ ਸ਼ਹਿਰ ਦਾ ਦਿਲ ਮੰਨੇ ਜਾਂਦੇ ਮੈਨਹੈਟਨ 'ਚ, ਜਿੱਥੇ ਕਿ ਇੰਡੀਅਨ ਕੌਂਸੂਲੇਟ ਦੇ ਸਾਹਮਣੇ ਮੁਜ਼ਾਹਰਾ ਹੋ ਰਿਹਾ ਹੈ ਭਾਈ ਗੁਰਬਖਸ਼ ਸਿੰਘ ਦੇ ਹੱਕ ਦੇ ਵਿੱਚ। ਭਾਈ ਗੁਰਬਖਸ਼ ਸਿੰਘ ਜੋ ਕਿ ਪਿਛਲੀ 14 ਨਵੰਬਰ ਤੋਂ ਭੁੱਖ ਹੜਤਾਲ ਤੇ ਬੈਠੇ ਨੇ, ਉਹਨਾਂ ਦੀਆਂ ਮੰਗਾਂ ਨੇ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਉਸੇ ਦੇ ਇਵਜ਼ ਵਿੱਚ ਇੱਥੇ ਬਾਹਰ ਅੱਜ 7 ਜਨਵਰੀ ਨੂੰ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਇੱਥੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬਾਨਾਂ ਨੇ ਪ੍ਰੋਟੈਸਟ ਅਰੇਂਜ ਕੀਤਾ ਹੈ। ਆਓ ਤੁਹਾਨੂੰ ਇਹਨਾਂ ਦੇ ਵਿਚਾਰ ਜਾਣਵਾਉਂਦੇ ਹਾਂ ਤੇ ਇਹ ਕੀ ਕਹਿਣਾ ਚਾਹੁੰਦੇ ਨੇ, ਇਹਨਾਂ ਦੇ ਪ੍ਰੋਟੈਸਟ ਬਾਰੇ ਕੀ ਵਿਚਾਰ ਨੇ, ਇਸ ਬਾਰੇ ਸਿੱਖ ਸੰਗਤਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਰੀਤ ਕੌਰ, TV 84 ਦੇ ਨਾਲ। ਵੀਰ ਤੁਸੀਂ ਜਾਣਦੇ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰੋਟੈਸਟ ਲਈ ਸਾਨੂੰ ਆਵਾਜ਼ ਦਿੱਤੀ ਸੀਗੀ, ਸਾਨੂੰ ਸੱਦਾ ਦਿੱਤਾ ਸੀ। ਇਸ ਦੇ ਸੱਦੇ ਲਈ ਅਸੀਂ TV 84 ਦੇ ਦਰਸ਼ਕਾਂ ਨੂੰ ਐਂਡ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਹੋਏ ਹਾਂ 64 ਸਟਰੀਟ ਤੇ ਐਂਡ 5th ਐਵਨਿਊ ਇਨ ਮੈਨਹੈਟਨ, ਨਿਊਯਾਰਕ ਸਿਟੀ। ਅਸੀਂ ਸਾਰੇ ਇੱਥੇ ਸਿੱਖ ਕੌਮ ਇੱਕ ਪੂਰੇ ਪਲੇਟਫਾਰਮ ਦੇ ਉੱਪਰ ਖੜੇ ਹਾਂ ਸਿਰਫ ਇਹੀ ਦੱਸਣ ਲਈ ਕਿ ਅਸੀਂ ਖਾਲਿਸਤਾਨ ਆਪਣੇ ਆਜ਼ਾਦ ਦੇਸ਼ ਦੀ ਮੰਗ ਕਰਦੇ ਹਾਂ। ਅਸੀਂ ਜਿਹੜੇ ਬੰਦੀ ਸਿੰਘ ਨੇ ਜਿਹੜੇ 20 ਸਾਲਾਂ ਤੋਂ ਵੀ ਜ਼ਿਆਦਾ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਦੀ ਰਿਹਾਈ ਲਈ ਅਸੀਂ ਸਾਰੀ ਦੁਨੀਆ ਦੇ ਸਾਹਮਣੇ ਇੱਥੇ ਖੜੇ ਹੋਏ ਹਾਂ ਆਪਣੀਆਂ ਮੰਗਾਂ ਲੈ ਕੇ। ਲੈਟਸ ਸੀ ਵਾਟ ਹੈਪਨਸ ਨੈਕਸਟ ਐਂਡ ਸੂਨ। TV 84 ਦੇ ਨਾਲ ਅਸੀਂ ਵੱਖ-ਵੱਖ ਪ੍ਰਬੰਧਕਾਂ ਨਾਲ, ਵੱਖ-ਵੱਖ ਸ਼ਖਸੀਅਤਾਂ ਨਾਲ ਇੱਥੇ ਸਾਡੀ ਮੁਲਾਕਾਤ ਵੀ ਕਰਵਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ। ਵਿਊਅਰਸ ਸਾਡੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਦੇ ਪ੍ਰੈਜ਼ੀਡੈਂਟ ਸਰਦਾਰ ਗੁਰਦੇਵ ਸਿੰਘ ਕੰਗ ਇਸ ਵੇਲੇ ਜੁੜੇ ਹੋਏ ਨੇ। ਆਓ ਅਸੀਂ ਆਪਣੇ ਸਵਾਲ ਸਿਲਸਿਲੇ ਨਾਲ ਜਾਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੰਗ ਸਾਹਿਬ, ਜਿਸ ਆਪਾਂ ਇੰਟਰਵਿਊ 'ਚ ਗੱਲ ਕੀਤੀ ਸੀ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਸਾਨੂੰ ਸੱਦਾ ਦਿੱਤਾ ਹੈ, ਜਿਸ ਤੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ, ਤੁਸੀਂ ਇਸ ਇਕੱਠ ਬਾਰੇ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਅੱਜ ਜੋ ਭਾਈ ਗੁਰਬਖਸ਼ ਸਿੰਘ ਦੀ ਖਾਲਸਾ ਨੇ ਸਿੱਖ ਕੌਮ ਨੂੰ ਇੱਕ ਸੰਦੇਸ਼ ਦਿੱਤਾ ਸੀ ਕਿ 7 ਜਨਵਰੀ ਨੂੰ ਜਿੱਥੇ ਜਿੱਥੇ ਵੀ ਮੇਰਾ ਖਾਲਸੇ ਦਾ ਸਿੰਘ ਆ ਉਹ ਰੋਸ ਵਜੋਂ ਸੜਕਾਂ ਦੇ ਉੱਪਰ ਆਵੇ। ਦੇਸ਼ਾਂ ਦੇ ਵਿੱਚ ਰਹਿੰਦੀਆਂ ਸੰਗਤਾਂ ਨੇ ਉਹਨਾਂ ਦੇ ਇਸ ਸੰਦੇਸ਼ ਦੇ ਉੱਤੇ ਪਹਿਰਾ ਦਿੱਤਾ, ਜਿੱਥੋਂ ਦੀਆਂ ਕਿ ਨਿਊਯਾਰਕ ਦੀਆਂ ਸਮੂਹ ਸੰਗਤਾਂ, ਮੈਂ ਸਮਝਦਾ ਕਿ ਜਿੰਨੀਆਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਜੋ ਸੰਗਤੀ ਰੂਪ ਦੇ ਵਿੱਚ ਵੀਰ ਹਮਾ ਕੇ ਪਹੁੰਚੇ ਨੇ, ਅਸੀਂ ਇਹੋ ਹੀ ਆਪਣੇ ਉਹਨਾਂ ਦਾ ਸੰਦੇਸ਼ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਸਿੰਘ ਜਿਨ੍ਹਾਂ ਨੇ ਆਪਣੀਆਂ ਸਜ਼ਾ ਕੋਰਟ ਦੇ ਵਿੱਚ ਜੇਲ੍ਹਾਂ ਦੇ ਵਿੱਚ ਕੱਟ ਲਈਆਂ ਵਾ, ਉਹਨਾਂ ਨੂੰ ਬਿਨਾਂ ਕਿਸੇ ਕਾਰਨ ਜੇਲ੍ਹ ਵਿੱਚ ਰੱਖਿਆ ਜਾ ਰਿਹਾ, ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾਈ ਕੀਤਾ ਜਾਵੇ। ਕਿਉਂਕਿ ਸਿੱਖ ਕੌਮ ਜਿਹੜੀ ਆ ਇਹ ਹਮੇਸ਼ਾ ਹੀ ਕੁਰਬਾਨੀਆਂ ਦਾ, ਇਹਨਾਂ ਧਰਮ ਜੋ ਸਾਡਾ ਉਹ ਕੁਰਬਾਨੀਆਂ ਦੇ ਉੱਤੇ ਖੜਾ, ਕਦੀ ਇਹ ਜੇਲ੍ਹਾਂ ਤੋਂ ਨਹੀਂ ਡਰਦੇ। ਪਰ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ, ਉੱਥੇ ਦਾ ਜਿਹੜਾ ਕਾਨੂੰਨ ਵਾ ਉਹ ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ। ਜਿਹੜਾ ਕਿ ਮੈਜੋਰਟੀ ਵਾਸਤੇ ਆ ਉਹੀ ਮਿਨੋਰਟੀ ਵਾਸਤੇ ਹੋਣਾ ਚਾਹੀਦਾ। ਉੱਥੇ ਮਤਲਬ ਕਿ ਜੋ ਬਾਕੀ ਧਰਮਾਂ ਦੇ ਨਾਲ ਆ, ਉੱਥੇ ਸਿੱਖ ਜਿਹੜਾ ਇੱਕ ਕੌਮ, ਵੱਖਰੀ ਕੌਮ ਆ, ਇਹਦਾ ਵੱਖਰਾ ਧਰਮ ਆ ਸਿੱਖਾਂ ਦਾ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਉਹਦੇ ਬਰਾਬਰ ਦਾ ਸਾਨੂੰ ਵੀ ਉਸ ਹਿਸਾਬ ਨਾਲ ਕੀਤਾ ਜਾਵੇ ਤੇ ਉਹ ਜਿਹੜੇ ਸਿੰਘ ਨੇ ਜਿਹੜੇ ਆਪਣੀਆਂ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ। ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਇੰਡੀਅਨ ਕੌਂਸੂਲੇਟ ਨੂੰ ਇਹ ਮੈਮੋਰੈਂਡਮ ਵੀ ਦੇਣਾ, ਕਿਉਂਕਿ ਉਹਨਾਂ ਦੇ ਜੋ ਉਹਨਾਂ ਨੇ ਸਾਨੂੰ ਦੱਸਿਆ ਵੀ ਇਹਨਾਂ ਦੇ ਉੱਤੇ ਜਿੰਨੇ ਸਿੰਘ ਨੇ ਉਹਨਾਂ ਨੇ ਆਪਣੀ ਸਜ਼ਾ ਭੁਗਤ ਲਈ ਆ, ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਰਿਹਾ ਕੀਤਾ ਜਾਵੇ ਤਾਂ ਕਿ ਉਹ ਆਪਣੇ ਪਰਿਵਾਰਾਂ ਦੇ ਵਿੱਚ ਜਾ ਕੇ ਆਪਣੇ ਪਰਿਵਾਰਾਂ ਦੇ ਦੁਆਰਾ ਖੁਸ਼ੀਆਂ ਮਨਾ ਸਕਣ। ਤੇ ਇਹੋ ਹੀ ਸਾਡਾ ਅੱਜ ਸਾਰੇ ਵੀਰ ਜਿੰਨੇ ਆਏ ਨੇ, ਮੈਂ ਬਹੁਤ ਸਾਰਿਆਂ ਦਾ ਧੰਨਵਾਦੀ ਹਾਂ, ਕਿਉਂਕਿ ਸਾਡੇ ਕੋਲ ਜਿੰਨੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਸਾਰੀਆਂ ਹਮਾ ਕੇ ਪਹੁੰਚ ਰਹੀਆਂ, ਕੁਛ ਪਹੁੰਚ ਚੁੱਕੀਆਂ, ਕੁਛ ਟ੍ਰੈਫਿਕ ਦਾ ਕਰਕੇ ਰਾਹ 'ਚ ਬੱਸਾਂ ਆਉਣ ਡਈਆਂ। ਜਿੱਦਾਂ ਅੱਜ ਗੁਰਦੁਆਰਾ ਸਾਈਕਲ ਸੋਸਾਇਟੀ 'ਚੋਂ ਵੀ
3 ਬੱਸਾਂ ਸਿੱਖਲ ਸਾਈਡ ਚੋਂ ਆਈਆਂ, ਬਾਕੀ ਗੁਰੂ ਘਰਾਂ ਚੋਂ ਵੀ ਬੱਸਾਂ ਆਉਂਦੀਆਂ। ਅੱਜ ਠੰਡ ਵੀ ਬਹੁਤ ਆ, ਪਰ ਮੈਂ ਫੇਰ ਸਾਰੇ ਵੀਰਾਂ ਭੈਣਾਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇੰਨੀ ਠੰਡ ਦੇ ਬਾਵਜੂਦ ਇਸ ਮਤਲਬ ਕਿ ਉਸ ਪੰਥ ਦੇ ਹੁਕਮ ਨੂੰ, ਜੋ ਪੰਥ ਦੇ ਦਰਦੀ ਆ, ਉਹ ਅੱਜ ਪੰਥ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਇੱਥੇ ਇੰਡੀਅਨ ਐਮਬੈਸੀ ਦੇ ਮੂਹਰੇ ਆ ਕੇ ਜਿਹੜੇ ਇਹ ਸ਼ਾਂਤਮਈ ਪ੍ਰੋਟੈਸਟ ਦੇ ਨਾਲ ਡੈਮੋਸਟ੍ਰੇਸ਼ਨ ਕਰਦੇ ਨੇ। ਮੈਂ ਸਪੈਸ਼ਲ ਤੌਰ ਤੇ ਚੇਚੇ ਤੌਰ ਤੇ NYPD ਦਾ ਬਹੁਤ ਧੰਨਵਾਦੀ ਆ, ਕਿਉਂਕਿ ਇਹ ਸਾਡੇ ਨਾਲ ਟਾਈਮ ਤੇ ਟਾਈਮ ਹਮੇਸ਼ਾ ਹੀ ਕੋਆਪਰੇਸ਼ਨ ਕਰਦੇ ਨੇ। ਅੱਜ ਵੀ ਇਹ ਸਾਡੇ ਨਾਲ ਨੇ। ਅਸੀਂ 1:15 ਵਜੇ ਤੋਂ ਲੈ ਕੇ 1:20 ਤੇ ਇੰਡੀਅਨ ਐਮਬੈਸੀ ਨੂੰ ਅੰਬੈਸਡਰ ਉਹਨਾਂ ਦਾ ਬਾਹਰ ਆਏਗਾ, ਕੌਂਸਲੇਟ ਜਨਰਲ, ਉੱਥੇ ਅਸੀਂ 4-5 ਬੰਦੇ ਇਹਨਾਂ ਨੂੰ ਆਪਣਾ ਜਿਹੜਾ ਮੈਮੋਰੈਂਡਮ ਜੋ ਸਿੱਖਾਂ ਦਾ ਸਰਵੇ ਤੌਰ ਤੇ ਤਿਆਰ ਕੀਤਾ ਗਿਆ ਉਹ ਅਸੀਂ ਇਹਨਾਂ ਨੂੰ ਦੇਵਾਂਗੇ। ਫਿਰ ਤੋਂ ਮੈਂ ਸਾਰੇ ਸਮੂਹ ਜਿੰਨੀਆਂ ਸੰਗਤਾਂ ਪਹੁੰਚੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼। ਸਿੰਘੋ ਤੁਹਾਡੀ ਸੋਚ ਤੇ, ਸਿੰਘੋ ਤੁਹਾਡੀ ਸੋਚ ਤੇ ਲੈ ਕੇ ਰਹਾਂਗੇ, ਲੈ ਕੇ ਰਹਾਂਗੇ। ਜੂਲ ਤੇ ਨਿਸ਼ਾਨ ਰਹੇ, ਜੂਲ ਤੇ ਨਿਸ਼ਾਨ ਰਹੇ। ਸਾਡੇ ਨਾਲ ਹੁਣ ਮੌਜੂਦ ਨੇ ਮੋਹਨ ਸਿੰਘ ਖੱਟਰਾ, ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਦੇ ਚੇਅਰਮੈਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਜੀ ਨੇ ਸੱਦਾ ਦਿੱਤਾ ਹੈ, ਜਿਸ ਤੇ ਅਸੀਂ ਸਾਰੇ ਅੱਜ ਇੱਥੇ ਖੜੇ ਹਾਂ। ਤੁਸੀਂ ਇਸ ਸੱਦੇ ਬਾਰੇ, ਸਾਡੇ ਦਰਸ਼ਕਾਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਜਿਹੜਾ ਸਾਰੀ ਸਿੱਖ ਕਲਚਰ ਸੁਸਾਇਟੀ ਤੇ ਸਮੁੱਚੀ ਟਰਾਈ ਸਟੇਟ ਦੀ ਸਮੁੱਚੇ ਗੁਰਦੁਆਰਾ ਸਾਹਿਬ ਤੇ ਸਿੱਖ ਜਥੇਬੰਦੀਆਂ ਸਾਰੀਆਂ ਨੇ ਇਹ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਇੰਡੀਆ ਸਰਕਾਰ ਨੂੰ, ਚਾਹੇ ਉਹ ਇੰਡੀਆ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ, ਕਿਉਂਕਿ ਜਿਨ੍ਹਾਂ ਸਿੰਘਾਂ ਦੀ ਇਹ ਇੱਕ ਜਿਹੜਾ ਸਿੱਖਾਂ ਤੇ ਦੂਹਰਾ ਮਾਪਦੰਡ ਹੋਣਾ, ਇਹਨੂੰ ਖਤਮ ਕਰਨਾ ਚਾਹੀਦਾ। ਬਾਹਰਲੇ ਸਿੱਖ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਜਦੋਂ ਵੀ ਹੋ ਸਕਦਾ, ਜਿੱਥੇ ਵੀ ਹੋ ਸਕਦਾ, ਅਸੀਂ ਕਹਿੰਦੇ ਉਹਨਾਂ ਨੂੰ ਐਪਰੀਸ਼ੀਏਟ ਕਰਾਂਗੇ ਵੀ ਜਿਹੜੇ ਸਾਡੇ ਸਿੰਘ ਬਹੁਤ ਲੰਮੇ ਟਾਈਮ ਤੋਂ ਜੇਲ੍ਹਾਂ ਪੂਰੀਆਂ ਕਰਕੇ ਵੀ ਜੇਲ੍ਹਾਂ ਦੇ ਅੰਦਰ ਹਜੇ ਵੀ ਬੰਦ ਕੀਤੇ ਆ, ਜਿੱਥੇ ਪੰਜਾਬ ਸਰਕਾਰ ਦਾ ਹੱਕ ਬਣਦਾ, ਕਿਉਂਕਿ ਉਹਨਾਂ ਨੂੰ ਵੀ ਹੁਣ ਜਿੱਥੇ ਛੱਡ ਸਕਦੇ ਆ ਸਾਰੇ ਸਿੰਘਾਂ ਨੂੰ ਛੱਡਣਾ ਚਾਹੀਦਾ। ਤੇ ਨਹੀਂ ਫਿਰ ਉਹ ਸਰਕਾਰ ਵੀ ਬਾਹਰਲੇ ਬੈਠੇ ਸਿੱਖਾਂ ਨੂੰ ਜਵਾਬ ਦੇ ਆ। ਤੇ ਜਿੱਥੇ ਸੈਂਟਰ ਸਰਕਾਰ ਦੀ ਗੱਲ ਹੈ, ਸੈਂਟਰ ਸਰਕਾਰ ਤੋਂ ਅਸੀਂ ਕਦੇ ਵੀ ਪਹਿਲਾਂ ਵੀ ਆਸ ਨਹੀਂ ਰੱਖੀ ਤੇ ਹੁਣ ਵੀ ਆਸ ਨਹੀਂ ਰੱਖਦੇ, ਪਰ ਜੇ ਉਹਨਾਂ 'ਚ ਇੱਕ ਮਨੁੱਖਤਾ ਵਾਲੀ ਗੱਲ ਹੈ, ਬੀਇੰਗ ਏ ਹਿਊਮਨ ਬੀਇੰਗਸ, ਕਿਉਂਕਿ ਸਿੱਖਾਂ ਦੇ ਜਿੰਨੇ ਵੀ ਆਪਣੇ ਸਿੰਘ ਜਿਹੜਾ ਅੰਦਰ ਬੰਦ ਬੈਠੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਰਿਹਾ ਕਰਨਾ ਚਾਹੀਦਾ। ਇਹ ਭਾਈ ਗੁਰਬਖਸ਼ ਸਿੰਘ ਜੀ ਨੇ, ਅਸੀਂ ਬਾਹਰ ਬੈਠੇ ਵਿਦੇਸ਼ਾਂ 'ਚ ਬੈਠੇ ਸਿੱਖ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਤੇ ਸਾਰੀ ਟਰਾਈ ਸਟੇਟ ਦੀ ਸਿੱਖ ਸੰਗਤ ਭਾਈ ਸਾਹਿਬ ਦੇ ਨਾਲ ਹੈ। ਬਿਲਕੁਲ ਗੁਰਬਖਸ਼ ਸਿੰਘ ਦੇ ਸਾਥ ਸਾਥ ਜਿਵੇਂ ਵੀ ਸਾਨੂੰ ਹੁਕਮ ਹੋਊਗਾ, ਅੱਜ 7 ਤਰੀਕ ਨੂੰ ਉਹਨਾਂ ਭਾਈ ਸਾਹਿਬ ਨੇ ਅਪੀਲ ਕੀਤੀ ਸੀਗੀ, ਅਸੀਂ ਸਾਰੇ ਗੁਰਦੁਆਰਾ ਸਾਹਿਬ ਇੱਥੇ ਕੌਂਸਲੇਟ ਇੰਡੀਆ ਦੇ ਮੂਹਰੇ ਖੜੇ ਆ ਤੇ ਅਸੀਂ ਇਹ ਮੰਗ ਐਦਾਂ ਨਹੀਂ ਵੀ ਅੱਜ ਖੜ ਕੇ ਜਦ ਤੱਕ ਇਹ ਮੰਗਾਂ ਮੰਨਦੇ ਨਹੀਂ, ਅਸੀਂ ਇਸ ਨੂੰ ਜਿਹੜਾ ਸਾਡਾ ਸੰਘਰਸ਼ ਹੈ ਜਾਰੀ ਰਹੂਗਾ ਜੀ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ। ਸਿੰਘੋ ਤੁਹਾਡੀ ਸੋਚ ਤੇ ਸਾਡੇ ਨਾਲ ਜੁੜ ਚੁੱਕੇ ਨੇ ਹਰਬੰਸ ਸਿੰਘ ਢਿੱਲੋਂ ਫਰਮ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਗੁਰਦੁਆਰਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਜਿਹੜਾ ਸਿੱਖ ਰੋਜ਼ ਮੁਤਾਰਾ ਹੋ ਰਿਹਾ, ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ। ਭਾਈ ਗੁਰਬਖਸ਼ ਸਿੰਘ ਅੱਜ 55 ਦਿਨ ਹੋ ਗਏ ਉਹਨੂੰ ਭੁੱਖ ਹੜਤਾਲ ਤੇ ਬੈਠਿਆਂ, ਤਕਰੀਬਨ 42 ਦਿਨ ਉਹ ਪਹਿਲੋਂ ਭੁੱਖ ਹੜਤਾਲ ਤੇ ਬੈਠੇ ਸਨ। ਅੱਜ ਸਿੱਖ ਕਲਚਰ ਸੁਸਾਇਟੀ ਤੇ ਬਾਕੀ ਨਿਊਯਾਰਕ ਤੇ ਟਰਾਈ ਸਟੇਟ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਇੰਡੀਅਨ ਐਮਬੈਸੀ ਦੇ ਅੱਗੇ 64 ਤੇ 5 ਐਵਨਿਊ ਤੇ ਅੱਜ ਰੋਸ ਮੁਜ਼ਾਹਰਾ ਕਰ ਰਹੀਆਂ। ਰੋਸ ਮੁਜ਼ਾਹਰਾ ਇਸ ਕਰਕੇ ਕਰ ਰਹੀਆਂ ਕਿ ਇੰਡੀਆ ਵਿੱਚ ਜਿਹੜੇ ਸਾਡੇ ਸਿੱਖ ਕੈਦੀ ਆ, ਉਹਨਾਂ ਦੀ ਜਿਹੜੀ ਉਹ ਕੈਦ ਦੀ ਜਿਹੜੀ ਟਾਈਮ ਸੀ ਉਹ ਪੂਰਾ ਹੋ ਚੁੱਕਾ, ਪਰ ਜਿਹੜੀ ਇੰਡੀਅਨ ਗਵਰਨਮੈਂਟ ਆ ਉਸ ਨੂੰ ਰਿਹਾ ਨਹੀਂ ਕਰ ਰਹੀ।
ਇਸ ਕਰਕੇ ਰੋਸ ਮੁਜ਼ਾਹਰਾ ਅਸੀਂ ਹਮੇਸ਼ਾ ਇੰਡੀਅਨ ਗਵਰਨਮੈਂਟ ਨੂੰ ਇਹ ਕਹਿੰਦੇ ਰਹੇ ਹਾਂ ਕਿ ਤੁਸੀਂ ਜਿਸ ਤਰ੍ਹਾਂ ਕਿ ਬਾਕੀ ਕਮਿਊਨਿਟੀਆਂ ਦੇ ਨਾਲ ਜੋ ਕੋਈ ਜਿੱਦਾਂ ਉਹਨਾਂ ਦੀ ਕੈਦ ਪੂਰੀ ਉਹਨਾਂ ਨੂੰ ਛੱਡ ਦਿੰਦੇ ਹੋ ਤੇ ਇਹਨਾਂ ਸਿੰਘਾਂ ਨੂੰ ਕਿਉਂ ਨਹੀਂ ਛੱਡ ਰਹੇ, ਦੋਹਰਾ ਜਿਹੜਾ ਲਾ ਕਿਉਂ ਤੁਸੀਂ ਬਣਾ ਰਹੇ ਹੋ। ਵੈਸੇ ਵੀ ਭਾਈ ਗੁਰਬਖਸ਼ ਸਿੰਘ 1-2 ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਅਸੀਂ ਅਕਾਲ ਤਖਤ ਤੇ ਮਾਰਚ ਕਰਨੀ ਆ, ਪਰ ਮੈਂ ਸਮਝਦਾ ਮੈਂ ਉਹਨਾਂ ਨੂੰ ਈਮੇਲ ਵੀ ਕੀਤੀ ਆ, ਮੈਸੇਜ ਵੀ ਛੱਡੇ ਆ ਵੀ ਇਸ ਵਾਰ ਅਕਾਲ ਤਖਤ ਨੂੰ ਨਾ ਉਹ ਮੂਵ ਕਰਨ, ਹਮੇਸ਼ਾ ਦਿੱਲੀ ਵੱਲ ਇੱਕ ਦੇ ਰਸਤਾ ਅਪਣਾਉਣ ਤੇ ਬਾਹਰਲੇ ਸਿੰਘਾਂ ਨੂੰ ਮੈਂ ਅਪੀਲ ਕਰਦਾ ਵੀ ਇਕੱਠੇ ਹੋ ਕੇ 5-5 10-10 ਸਿੰਘਾਂ ਦਾ ਜਥਾ ਜਿਹੜਾ ਉਹ ਦਿੱਲੀ ਪਹੁੰਚੋ ਤੇ ਜਦੋਂ ਉਹ ਮੁਜ਼ਾਹਰਾ ਰੱਖਣਾ ਇੱਕ ਡੇਟ ਫਿਕਸ ਕੀਤੀ ਜਾਵੇ, ਉਸ ਡੇਟ ਤੇ ਵਰਲਡ ਵਾਈਜ਼ ਸਾਰੇ ਦੁਨੀਆ ਤੋਂ ਸਿੱਖ ਜਾਣ ਤੇ ਅਸੀਂ ਸਿੱਖ ਕਲਚਰ ਸੁਸਾਇਟੀ ਤੋਂ ਵੀ 5 ਸਿੰਘ ਉਹਦੇ ਵਿੱਚ ਮੈਂ ਵੀ ਜਾਣਾ ਤੇ 5-4 ਸਿੰਘ ਹੋਰ ਜਾਣਗੇ। ਅਸੀਂ ਇਸ ਵੇਲੇ ਜਾ ਕੇ ਇੰਡੀਆ ਦੀ ਪਾਰਲੀਮੈਂਟ ਦਿੱਲੀ ਵਿੱਚ ਇਹ ਸਾਹਮਣੇ ਉਹਦੇ ਮੁਜ਼ਾਹਰਾ ਕਰਾਂਗੇ ਤਾਂ ਕਿ ਜਿਹੜਾ ਇੰਡੀਅਨ ਗਵਰਨਮੈਂਟ ਨੂੰ ਜਿਹੜਾ ਉੱਥੋਂ ਦਾ ਪ੍ਰਧਾਨ ਮੰਤਰੀ ਆ, ਰਾਸ਼ਟਰਪਤੀ ਆ, ਉਹਨੂੰ ਇਹ ਪਤਾ ਲੱਗ ਸਕੇ ਵੀ ਸਿੱਖਾਂ ਨਾਲ ਨਜਾਇਜ਼ ਹੋਇਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ 1984 ਵਿੱਚ ਜੋ ਸਿੱਖਾਂ ਨਾਲ ਹੋਇਆ ਜਾਂ ਫਿਰ ਗੋਲਡਨ ਟੈਂਪਲ ਦੇ ਜੋ ਉਹਨਾਂ ਨੇ ਢਾਇਆ, ਇਹ ਸਾਰਿਆਂ ਦੀ ਅੱਜ ਤੱਕ ਜਿਹੜੇ ਦਿੱਲੀ ਦੇ ਵਿੱਚ ਜਿੰਨੇ ਵੀ ਸਿੰਘ ਬੀਬੀਆਂ ਭੈਣਾਂ, ਮੈਂ ਉਸ ਵੇਲੇ ਦਿੱਲੀ ਦੇ ਵਿੱਚ ਸੀ ਜਦੋਂ ਸਭ ਕੁਝ ਹੋਇਆ, ਮੈਂ ਦੇਖਿਆ ਕਿੱਦਾਂ ਸਿੰਘਾਂ ਦੀਆਂ ਜਿਹੜੀਆਂ ਲਾਸ਼ਾਂ ਉਹ ਕੁੱਤੇ ਧੂਈ ਫਿਰਦੇ ਸਨ। ਅੱਜ ਤੱਕ ਇੰਨੇ ਸਾਲ ਹੋ ਚਲੇ ਸਾਨੂੰ ਉਸ ਦਾ ਕੋਈ ਇਨਸਾਫ ਨਹੀਂ ਮਿਲਿਆ। ਅਸੀਂ ਉਸ ਬਾਰੇ ਵੀ ਉੱਥੇ ਜਾ ਕੇ ਗੱਲਬਾਤ ਕਰਾਂਗੇ। ਇਸ ਕਰਕੇ ਸਿੱਖ ਕੌਮ ਨੂੰ ਸਭ ਤੋਂ ਵੱਡੀ ਗੱਲ ਆ ਇਸ ਟਾਈਮ ਇਕੱਠੇ ਹੋਣ ਦੀ ਜ਼ਰੂਰਤ ਆ। ਜਿਹੜੀਆਂ ਅਸੀਂ ਜਥੇਬੰਦੀਆਂ ਦੇ ਵਿੱਚ ਵੰਡੇ ਹੋਏ ਆ, ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਜਿਹੜਾ ਉਹ ਕੰਮ ਕਰਨਾ ਚਾਹੀਦਾ। ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਵੀ ਜਦੋਂ ਦਿੱਲੀ ਜਿੱਦਣ ਵੀ ਉਹ ਰੋਸ ਮੁਜ਼ਾਹਰਾ ਕੱਢਣ ਉਦਣ ਸਾਰੀ ਸੰਗਤ ਨੂੰ ਉੱਥੇ ਜ਼ਰੂਰ ਪਹੁੰਚੋ ਜੋ ਪਹੁੰਚ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦੀ ਸਿੰਘ ਰਿਹਾ ਕਰੋ, ਬੰਦੀ ਸਿੰਘ ਰਿਹਾ ਕਰੋ, ਬੰਦੀ ਸਿੰਘ ਰਿਹਾ ਕਰੋ। ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਲੈ ਕੇ ਰਹਾਂਗੇ, ਖਾਲਿਸਤਾਨ ਜੂਲ ਤੇ ਨਿਸ਼ਾਨ ਰਹੇ, ਜੂਲ ਤੇ ਨਿਸ਼ਾਨ ਰਹੇ। ਸਿੰਘੋ ਤੁਹਾਡੀ ਸੋਚ ਤੇ ਸਿੰਘ ਸ਼ਹੀਦ ਜਨਰਲ ਸਬੇਕ ਸਿੰਘ, ਸ਼ਹੀਦ ਬਾਬਾ ਠਾਰਾ ਸਿੰਘ ਜੂਲ ਤੇ ਨਿਸ਼ਾਨ ਰਹੇ। ਅਕਾਲ ਤਖਤ ਤੋਂ ਆਈ ਆਵਾਜ਼ ਸਿਮਰਨਜੀਤ ਸਿੰਘ ਮਾਨ, ਸਰਦਾਰ ਸਿਮਰਨਜੀਤ ਸਿੰਘ ਮਾਨ, ਖਾਲਿਸਤਾਨ ਖਾਲਿਸਤਾਨ। ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਪੂਰੀ ਸਿੱਖ ਕੌਮ ਇੱਥੇ ਭਾਈ ਗੁਰਬਖਸ਼ ਸਿੰਘ ਜੀ ਦੇ ਸੱਦੇ ਤੇ ਮੌਜੂਦ ਹੈ, ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਟੀਵੀ 84 ਦੇ ਦਰਸ਼ਕਾਂ ਨੂੰ? ਸਭ ਤੋਂ ਪਹਿਲਾਂ ਮੈਂ ਇੰਡੀਆ ਗਵਰਨਮੈਂਟ ਨੂੰ ਇਸ ਗੱਲ ਮਹਿਸੂਸ ਕਰਵਾ ਰਿਹਾ ਕਿ ਜਦ ਕਿ 1984 ਤੋਂ ਸਿੱਖ ਦੇ ਜੈਨੋਸਾਈਡ ਹੋਇਆ ਸੀ, ਉਸ ਤੋਂ ਬਾਅਦ ਲੋਕ ਅੱਜ 30 ਸਾਲ ਹੋ ਗਏ ਸਿੰਘ ਜਿਹੜੇ ਨੇ ਉਹ ਜੇਲ੍ਹਾਂ ਵਿੱਚ ਹਨ। ਉਹਦੀ ਕੋਈ ਖਾਸ ਉਹਦੀ ਨਹੀਂ ਹੈਗੀ ਵਜ੍ਹਾ ਕਿ ਤੁਸੀਂ ਉਹਨਾਂ ਨੂੰ 30 ਸਾਲ ਰੱਖ ਸਕੋ। ਅਗਰ ਕੋਈ ਵੀ ਮਰਡਰ ਆਦਮੀ ਕਰਦਾ ਉਹਦੀ ਸਜ਼ਾ 30 ਸਾਲ ਹੁੰਦੀ, ਉਹਦੀ ਘਟਾ ਕੇ 15 ਸਾਲ ਰਹਿ ਜਾਂਦੀ ਹੈ। ਪਰ ਉਹਨਾਂ ਸਿੱਖਾਂ ਨੂੰ ਕਿਸ ਵਜ੍ਹਾ ਨਾਲ ਰੱਖਿਆ, ਕੋਈ ਉਹਦੀ ਵਜ੍ਹਾ ਨਹੀਂ ਹੈਗੀ। ਔਰ ਇਸ ਕਰਕੇ ਸਾਰਿਆਂ ਇੰਡੀਆ ਗਵਰਨਮੈਂਟ ਨੂੰ ਚਾਹੀਦਾ ਕਿ ਉਹਨਾਂ ਸਿੰਘਾਂ ਨੂੰ ਉਹ ਰਿਹਾ ਕਰਨ। ਔਰ ਨਾਲੇ ਭਾਈ ਗੁਰਬਖਸ਼ ਸਿੰਘ ਨੇ ਜੋ ਇਸ ਗੱਲ ਦਾ ਵਰਤ ਰੱਖਿਆ ਹੈ, ਉਹਦੀ ਮੰਗ ਹੈ ਕਿ ਕੁਝ ਜਿਹੜੇ ਕਿ ਸਿੰਘ ਜੇਲ੍ਹਾਂ ਵਿੱਚ ਹਨ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ minority ਜਿਹੜੀ ਹੈਗੀ, ਸਿੱਖ is a part of minority, ਸਿੱਖ is the main people, they contribute the country to get the independence. So why we are getting deprived from this situation? So ਇਸ ਕਰਕੇ ਮੈਂ ਮੋਦੀ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਗੱਲ ਦੇ ਧਿਆਨ ਦੇਣ ਔਰ ਬਾਕੀ ਅਗਰ ਦੂਸਰੀਆਂ ਕੌਮਾਂ ਨਾਲ ਵੀ ਵਿਤਕਰਾ ਨਾ ਕਰਨ, ਕਿਉਂਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਇਸ ਮੁਲਕ 'ਚ ਹਿੰਦੁਸਤਾਨ 'ਤੇ ਕੁਰਬਾਨੀ ਹੈ, ਉਸ ਕੁਰਬਾਨੀ ਨੂੰ ਮੱਦੇ ਨਜ਼ਰ ਨਾ ਕਰਨ। ਇਸ ਕਰਕੇ ਮੈਂ ਅਪੀਲ ਹੈਗੀ ਹੈ ਕਿ ਅਸੀਂ ਇਸ ਕਰਕੇ ਮੁਜ਼ਾਹਰਾ ਕਰ ਰਹੇ ਹਾਂ
ਤਾਂ ਕਿ ਉਹਨਾਂ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਇਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਝੂਲ ਤੇ ਨਿਸ਼ਾਨ ਰਹੇ ਸਿੰਘੋ ਤੁਹਾਡੀ ਸੋਚ ਤੇ Vaiguru Ji Ka Khalsa, Vaiguru Ji Ki Fateh. So the Sikh gathering that we're having in front of the Indian consulate in 64th Street of Tani, what do you want to say about this? I just want to say that people need to be aware of what's happening in India, the injustice that's happening in India right now. The Punjab government is not taking any action of what Bhai Gurbaksh Singh is trying to do. He's on hunger strike. He's on his, I believe, 56th day now, and they haven't taken any action. The SGPC said they will take some action, and the Punjab government, they'll do something, but nothing has been done so far. And we need to make a voice out there and let people know what's happening so that they can pressure the government and actually get the Singhs that are in jail out. They have passed their days, and now they need to go and be released. Yeah, thank you. ਸ਼ਹੀਦ ਜਨਰਲ ਸਬੇਕ ਸਿੰਘ ਸ਼ਹੀਦ ਬਾਬਾ ਠਾਰਾ ਸਿੰਘ ਝੂਲ ਤੇ ਨਿਸ਼ਾਨ ਰਹੇ ਅਕਾਲ ਤਖਤ ਤੋਂ ਆਈ ਆਵਾਜ਼। ਮੇਰੇ ਸਾਡੇ ਨਾਲ ਮੌਜੂਦ ਨੇ ਡਾਕਟਰ ਰਣਜੀਤ ਸਿੰਘ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਜਿਹੜਾ ਭਾਈ ਗੁਰਬਖਸ਼ ਸਿੰਘ ਜੀ ਨੇ ਸਦਾ ਦਿੱਤਾ ਸੀਗਾ, ਸਾਨੂੰ ਐਲਾਨ ਦਿੱਤਾ ਕਿ ਸਾਰੀ ਸਿੱਖ ਕਮਿਊਨਿਟੀ ਇੱਕ ਲਹਿਰ ਸ਼ੁਰੂ ਕਰੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਇਸ ਪ੍ਰੋਟੈਸਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਉਸ ਮੁਲਕ ਦੇ ਵਿੱਚ ਦੋ ਤਰ੍ਹਾਂ ਦੇ ਕਾਨੂੰਨ ਨੇ, ਇੱਕ ਮਾਈਨੋਰਿਟੀਜ਼ ਦੇ ਲਈ ਹੈ ਤੇ ਇੱਕ ਮੈਜੋਰਿਟੀ ਦੇ ਲਈ ਹੈ। ਅਸੀਂ ਉੱਥੇ ਮਾਈਨੋਰਿਟੀ ਹੋਣ ਦੇ ਨਾਤੇ ਪਹਿਲਾਂ ਤੇ ਸਿੰਘ ਜਿਹੜੇ ਜੇਲ੍ਹਾਂ 'ਚ ਨੇ ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਗਿਆ ਹੈ। ਫਿਰ ਹੁਣ ਜੋ ਵੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਉਹ ਪੂਰੀਆਂ ਵੀ ਕਰ ਚੁੱਕੇ ਨੇ ਤੇ ਸਟਿਲ ਉਹਨਾਂ ਨੂੰ ਰਿਲੀਜ਼ ਕਰਨ ਦੇ ਲਈ ਉਹ ਪਤਾ ਨਹੀਂ ਹੁਣ ਕਿਸ ਕਿਸਮ ਦੇ ਜਿਹੜੇ ਹੈਗੇ ਨੇ ਆਰਡਰਸ ਦੀ ਸਾਡੇ ਕੋਲੋਂ ਉਮੀਦ ਕਰਦੇ ਨੇ ਕਿ ਅਸੀਂ ਕੁਛ ਉਹਨਾਂ ਨੂੰ ਕਰਕੇ ਦਈਏ। ਸੋ ਗੁਰਬਖਸ਼ ਸਿੰਘ ਆਪ ਉਹਨਾਂ ਸੱਜਣਾ 'ਚੋਂ ਨੇ ਜਿਨ੍ਹਾਂ ਨੇ ਆਪ ਜੇਲ੍ਹ ਕੱਟੀ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਦਰਦ ਹੈ ਵੀ ਕਿਵੇਂ ਉਹ ਲੋਕ 20-20 ਸਾਲ 18-18 ਸਾਲ ਆਪਣੇ ਜਿਹੜੇ ਜ਼ਿੰਦਗੀ ਦੇ ਨੇ ਉੱਥੇ ਲਾ ਕੇ ਅੰਦਰ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਨੇ। ਈਵਨ ਮੈਨੂੰ ਯਾਦ ਹੈ ਕਿ ਉਹਨਾਂ ਨੇ ਸ਼ੁਰੂ 'ਚ ਦੱਸਿਆ ਸੀ ਕਿ ਇੱਕ ਸਿੰਘ ਦੀ ਭੈਣ ਹੈ ਜਿਹੜੀ ਕਿ ਉਹਨਾਂ ਨੇ ਕਿਹਾ ਸੀ ਕਿ ਜਾ ਕੇ ਉਹਦਾ ਵਿਆਹ ਕਰ ਦਿਓ, ਪਰ ਜਦੋਂ ਉਹਨਾਂ ਨੂੰ ਘਰ ਮਿਲਣ ਗਏ ਤਾਂ ਬੀਬੀ ਨੇ ਕਿਹਾ ਕਿ ਮੈਂ ਆਪਣੇ ਭਰਾ ਦੇ ਬਾਹਰ ਆਉਣ ਤੋਂ ਬਗੈਰ ਮੈਂ ਆਪਣੀ ਸ਼ਾਦੀ ਨਹੀਂ ਕਰਨੀ, ਮੈਰਿਜ ਨਹੀਂ ਕਰਨੀ। ਤੇ ਹੁਣ ਅੱਜ 55 ਦਿਨ ਹੋ ਗਏ ਨੇ ਉਹਨਾਂ ਨੂੰ ਉੱਥੇ ਭੁੱਖ ਵਰਤੇ ਬੈਠਿਆਂ। ਹਾਲਾਂਕਿ ਇਹ ਕੋਈ ਸਾਡਾ ਤਰੀਕਾ ਨਹੀਂ ਹੈ, ਪਰ ਇਹ ਇੱਕ ਗਾਂਧੀਅਨ ਵੇ ਹੈਗਾ ਜਿਹਨੂੰ ਅਸੀਂ ਹੋਰ ਕੁਛ ਉੱਤੇ ਕਰ ਵੀ ਨਹੀਂ ਸਕਦੇ, ਕਿਉਂਕਿ ਅਸੀਂ ਕਿਹੋ ਜਿਹੀ ਖਤਾ ਕਰ ਚੁੱਕੇ ਹਾਂ 1947 ਦੇ ਵਿੱਚ ਕਿ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਅਸੀਂ ਉਸ ਸਮੇਂ ਦੀ ਸਜ਼ਾ ਜਿਹੜੀ ਹੈ ਭੁਗਤ ਰਹੇ ਹਾਂ। ਤੇ ਜਿੱਥੋਂ ਤੱਕ ਅੱਜ ਦਾ ਇਹ ਹੈਗਾ ਡੈਮੋਨਸਟ੍ਰੇਸ਼ਨ, ਇਹ ਵਰਲਡ ਵਾਈਡ ਹੋ ਰਿਹਾ ਹੈ ਤੇ ਇਹਦੇ 'ਚ ਸਿੱਖ ਜਗਤ ਜਿਹੜਾ ਹੈ ਬਹੁਤ ਖੁੱਲ੍ਹ ਕੇ, ਬਹੁਤ ਸ਼ਰਧਾ ਨਾਲ, ਬਹੁਤ ਜੋਸ਼ ਖਰੋਸ਼ ਦੇ ਨਾਲ ਉਹ 'ਚ ਪਾਰਟੀਸਪੇਟ ਕਰ ਰਿਹਾ ਹੈ, ਜਿਹੜੀ ਕਿ ਬਹੁਤ ਚੰਗੀ ਗੱਲ ਹੈ ਜੀ। ਵਾਹਿ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਿਮਰਨਜੀਤ ਸਿੰਘ ਮਾਨ, ਸਰਦਾਰ ਸਿਮਰਨਜੀਤ ਸਿੰਘ ਮਾਨ, ਖਾਲਿਸਤਾਨ ਖਾਲਿਸਤਾਨ। ਵੀਰ ਸਾਨਾ ਹੋਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਯੂਨਿਟ ਦੇ ਸਕੱਤਰ ਸਰਦਾਰ ਬੂਟਾ ਸਿੰਘ ਖਰੋੜ ਲਾਈਨ ਤੇ ਜੁੜ ਚੁੱਕੇ ਨੇ। ਆਓ ਅਸੀਂ ਆਪਣਾ ਸਵਾਲ ਦਾ ਸਿਲਸਿਲਾ ਹੁਣ ਇਹਨਾਂ ਨਾਲ ਸ਼ੁਰੂ ਕਰਦੇ ਹਾਂ। ਜੀ ਤੁਹਾਨੂੰ ਅਸੀਂ TV 84 ਨਿਊਜ਼ ਤੋਂ ਬਹੁਤ ਵਾਰ ਗੱਲਬਾਤ ਕੀਤੀ, ਪਰ ਤੁਹਾਨੂੰ ਪਹਿਲੀ ਵਾਰ ਅਸੀਂ ਫੇਸ ਟੂ ਫੇਸ ਨਾਲ ਗੱਲਬਾਤ ਕਰ ਰਹੇ ਹਾਂ। ਪਰ ਜਿਸ ਤਰ੍ਹਾਂ ਅਸੀਂ ਇਸ ਪ੍ਰੋਟੈਸਟ ਤੇ ਸਾਰੇ ਇਕੱਠੇ ਹੋਏ ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਸਪੈਸ਼ਲ ਗੁਰਬਖਸ਼ ਸਿੰਘ ਜੀ ਨੇ ਸਾਨੂੰ ਸੱਦਾ ਦਿੱਤਾ ਹੋਇਆ। ਅੱਜ ਦੇ ਦਿਨ ਆਲ ਓਵਰ ਦਾ ਵਰਲਡ ਸਿੱਖ ਨੇ ਸਾਰੇ ਇਕੱਠੇ ਹੋਏ ਨੇ ਵੱਖ-ਵੱਖ ਲਹਿਰਾਂ ਦੇ ਨਾਲ। ਸੋ ਤੁਸੀਂ ਬੰਦੀ ਸਿੰਘਾਂ ਬਾਰੇ ਕੀ ਕਹਿਣਾ ਚਾਹੋਗੇ? ਇਸ ਪ੍ਰੋਟੈਸਟ ਬਾਰੇ ਸਾਡੇ TV 84 ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਚੈਨਲ 84 ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਹੜੇ ਸਾਰੀ ਕੌਮ ਦਾ ਦਰਦ ਤੁਸੀਂ ਅੱਜ ਕਵਰੇਜ ਕਰਕੇ ਦੁਨੀਆ ਨੂੰ ਵਿਖਾ ਰਹੇ ਹੋ। ਜਿਹੜੀ ਅੱਜ ਦੀ ਕਾਲ ਹੈ ਇਹ ਭਾਈ ਗੁਰਬਖਸ਼ ਸਿੰਘ ਵੱਲੋਂ ਪੂਰੇ ਕੌਮ ਦੇ ਨਾਂ ਤੇ ਦਿੱਤੀ ਗਈ ਆ ਕਿ ਅੱਜ ਦੁਨੀਆ ਭਰ ਦੇ ਸਿੱਖ ਨੇ ਜਿਹੜੇ ਉਹ ਕਾਲੀਆਂ ਝੰਡੀਆਂ ਲੈ ਕੇ ਸੜਕਾਂ ਤੇ ਆਉਣ ਤਾਂ ਕਿ ਇਹ ਬੰਬ ਬੋਲੀ ਸਰਕਾਰ ਦੀਆਂ ਕੰਨਾਂ ਤੱਕ ਆਵਾਜ਼ ਸਿੱਖ ਕੌਮ ਦੀ ਪਹੁੰਚ ਸਕੇ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬੰਦੀ ਸਿੰਘ ਜਿਹਨਾਂ ਦੀ ਉਹ ਗੱਲ ਕਰ ਰਹੇ ਨੇ, ਖਾਸ ਕਰਕੇ ਦੂਸਰੇ ਧਰਮਾਂ ਦੇ ਲੋਕ ਜਿਵੇਂ ਮੁਸਲਮਾਨਾਂ ਦੇ ਲੋਕ ਵੀ ਨੇ, ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਅੱਜ ਵੀ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ।
ਭਾਈ ਗੁਰਬਖਸ਼ ਸਿੰਘ ਨੇ ਜਿਸ ਤਰ੍ਹਾਂ ਪਿਛਲੇ ਸਾਲ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਕੀਤਾ ਸੀ, ਪਰ ਕੌਮ ਦੇ ਜਥੇਦਾਰਾਂ ਨੇ ਵਿੱਚ ਪੈ ਕੇ ਉਹਨਾਂ ਦੇ ਸੰਘਰਸ਼ ਨੂੰ ਸਾਬੋਤਾਜ ਕੀਤਾ ਤੇ ਮੁੜ ਕੇ ਦੁਬਾਰਾ ਉਹਨਾਂ ਨੇ ਇਸ ਸੰਘਰਸ਼ ਨੂੰ ਫਿਰ ਦੁਬਾਰਾ ਚਲਾਇਆ। ਅੱਜ ਨਿਊਯਾਰਕ ਦੇ ਵਿੱਚ ਮਨਹਾਟਨ ਦੇ ਵਿੱਚ ਇੰਡੀਅਨ ਐਮਬੈਸੀ ਦੇ ਸਾਹਮਣੇ ਅੱਜ 4 ਸਟੇਟਾਂ ਤੋਂ ਵੱਧ ਸਿੱਖ, ਜਿੱਥੋਂ ਮੈਰੀਲੈਂਡ, ਪੈਨਸਿਲਵੇਨੀਆ, ਨਿਊ ਜਰਸੀ, ਨਿਊਯਾਰਕ ਤੇ ਕਨੈਡੀਕਟ ਤੋਂ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਨੇ। ਮੇਰਾ ਖਿਆਲ ਆ ਕਿ 1947 ਤੋਂ ਬਾਅਦ ਜਿਹੜੀ ਸਿੱਖਾਂ ਨੇ, ਅੱਜ ਸਿੱਖਾਂ ਕੋਲ ਆਪਣਾ ਦੇਸ਼ ਹੁੰਦਾ ਤੇ ਨਾ ਤਾਂ ਸਾਨੂੰ ਇਹੋ ਜਿਹੀ ਠੰਡ ਦੇ ਵਿੱਚ ਅੱਜ ਪ੍ਰੋਟੈਸਟ ਕਰਨੇ ਪੈਂਦੇ, ਨਾ ਸਾਨੂੰ ਆਪਣੇ ਬੱਚਿਆਂ ਤੇ ਮਾਤਾਵਾਂ ਨੂੰ ਲੈ ਕੇ ਇੱਥੇ ਠੰਡ ਵਿੱਚ ਖੜਨਾ ਪੈਂਦਾ। ਇਸ ਪੀਰੀਅਡ ਦੇ ਵਿੱਚ ਮੈਂ ਸਮਝਦਾ ਕਿ ਜਿਹੜੀ ਇਹ ਧੱਕੇਸ਼ਾਹੀ ਹੋਈ ਆ ਸਿੱਖਾਂ ਦੇ ਨਾਲ, ਉਹਦੇ ਨਾਲ ਅਸੀਂ ਆਪਣੀ એનર્ਜੀ ਵੀ ਵੇਸਟ ਕੀਤੀ, ਆਪਣੀਆਂ ਕੀਮਤੀ ਜਾਨਾਂ ਵੀ ਦਿੱਤੀਆਂ। ਅੱਜ ਮੈਂ ਸਮਝਦਾ ਕਿ ਚਾਹੇ ਸਿੱਖ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ, ਚਾਹੇ ਉਹ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਹੈ, ਚਾਹੇ ਕਾਂਗਰਸ ਨਾਲ ਸੰਬੰਧਿਤ ਹੈ, ਚਾਹੇ ਕਮਿਊਨਿਸਟ ਸਿੱਖਾਂ ਨਾਲ ਸੰਬੰਧਿਤ ਹੈ, ਸਾਨੂੰ ਇੱਕ ਪਲੇਟਫਾਰਮ ਤੇ ਹੋ ਕੇ ਇਕੱਠੇ ਅੱਜ ਸਾਨੂੰ ਸਿੰਘਾਂ ਦੀ ਰਿਹਾਈ ਲਈ ਅਤੇ ਭਾਈ ਗੁਰਬਖਸ਼ ਸਿੰਘ ਦੀ ਕੀਮਤੀ ਜਾਨ ਜਿਹੜੀ ਬਚਾਉਣੀ ਚਾਹੀਦੀ ਆ। ਮੈਂ ਆਪਣੇ ਵੱਲੋਂ, ਆਪਣੀ ਜਥੇਬੰਦੀ ਵੱਲੋਂ ਤਹਿ ਦਿਲੋਂ ਧੰਨਵਾਦੀ ਹਾਂ ਸਾਰੀਆਂ ਬਾਹਰੋਂ ਆਈਆਂ ਸੰਗਤਾਂ ਦਾ ਅਤੇ AD4 ਚੈਨਲ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨਜੀਤ ਸਿੰਘ ਮਾਨ, ਸਰਦਾਰ ਸਿਮਰਨਜੀਤ ਸਿੰਘ ਮਾਨ, ਖਾਲਿਸਤਾਨ, ਖਾਲਿਸਤਾਨ। spokesperson of Shromani Akali Dal Amritsar America Unit the spokesperson ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਅੱਜ ਅਸੀਂ ਸਾਰੇ ਇੱਥੇ ਮੌਜੂਦ ਹਾਂ ਇੰਡੀਅਨ ਕਾਉਂਸਲ ਦੇ ਸਾਹਮਣੇ which is on 64th Street and 5th Avenue। ਅਸੀਂ ਸਾਰੇ ਇੱਥੇ ਭਾਈ ਗੁਰਬਖਸ਼ ਸਿੰਘ ਜੀ ਦੇ ਸੱਦੇ ਤੇ ਇੱਥੇ ਆਏ ਹੋਏ ਹਾਂ। ਇਹ ਲਹਿਰ ਸ਼ੁਰੂ ਕੀਤੀ ਹੈ ਬੰਦੀ ਸਿੰਘਾਂ ਦੇ ਲਈ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵੇਖੋ ਜੀ, ਅੱਜ 55 ਦਿਨ ਹੋ ਗਏ ਨੇ ਭਾਈ ਸਾਹਿਬ ਨੂੰ ਭੁੱਖ ਹੜਤਾਲ ਦੇ ਉੱਤੇ ਬੈਠੇ ਹੋਏ, ਪਰ ਤੁਸੀਂ ਦੇਖ ਲਓ ਸਾਰੀ ਦੁਨੀਆ ਦੇ ਵਿੱਚ ਜਿਹੜਾ ਸਿੱਖ ਆ ਉਹ ਘਰਾਂ ਚੋਂ ਬਾਹਰ ਆ ਗਿਆ। ਹਰ ਇੱਕ ਕੋਨੇ ਦੇ ਉੱਤੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਬੈਠੀ ਆ, ਉਹ ਪ੍ਰੋਟੈਸਟ ਕਰ ਰਹੀ ਆ, ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਸ਼ਾਂਤਮਈ ਢੰਗ ਦੇ ਨਾਲ ਸਿੱਖ ਦੇ ਰਹੇ ਨੇ। ਤੇ ਅੱਜ ਸਿੱਖ ਕਲਚਰ ਸੁਸਾਇਟੀ ਤੇ ਟਰਾਈ ਸਟੇਟ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਲ ਹੋਰ ਪੰਥਕ ਜਥੇਬੰਦੀਆਂ ਮਿਲ ਕੇ ਇੰਡੀਅਨ ਕੌਂਸਲੇਟ ਨੂੰ ਜੋ ਮੈਮੋਰੰਡਮ ਦੇਣ ਲੱਗੇ ਨੇ ਵੀ ਸਿੱਖਾਂ ਦੀਆਂ ਜੋ ਭਾਵਨਾਵਾਂ ਵਾ ਕਿ ਜਿਹੜੇ ਸਿੱਖ ਪਹਿਲੇ ਤੇ ਇਹਨਾਂ ਨੇ ਉਦਾਂ ਹੀ ਉਹਨਾਂ ਨੂੰ ਨਜਾਇਜ਼ ਰਿਆਸਤ 'ਚ ਰੱਖਿਆ, ਝੂਠੇ ਕੇਸ ਪਾਏ ਨੇ ਤੇ ਝੂਠੇ ਕੇਸ ਪਾ ਕੇ ਜਿਹੜੀ ਇਹਨਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਆ, ਉਹ ਸਜ਼ਾ ਤੋਂ ਵੀ ਉਹ ਡਬਲ ਸਜ਼ਾ ਕੱਟ ਚੁੱਕੇ ਨੇ। ਇਹ ਬਿਲਕੁਲ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਇਹ UNO ਦਾ ਜਿਹੜਾ ਸਿਧਾਂਤ ਹੈ ਉਹਦੀ ਬੜੀ ਦੁਖਦਾਈ ਘਟਨਾ ਵਾ। ਤੇ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ, ਇਹ ਇਕੱਲੀ ਸਿੱਖਾਂ ਦੀ ਮੰਗ ਨਹੀਂ ਹੋਣੀ ਚਾਹੀਦੀ, ਇਹ ਸਾਨੂੰ ਮਨੁੱਖੀ ਅਧਿਕਾਰਾਂ ਦੇ ਤੌਰ ਤੇ ਵੀ ਇਸ ਗੱਲ ਨੂੰ ਲੈਣਾ ਚਾਹੀਦਾ ਵੀ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਗੱਲ ਕਰਦੀਆਂ, ਅਮਨੈਸਟੀ ਇੰਟਰਨੈਸ਼ਨਲ ਹੈ ਤੇ ਹੋਰ ਜੋ ਵਰਲਡ ਲੈਵਲ ਤੇ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ, ਉਹਨਾਂ ਨੂੰ ਵੀ ਇਸ ਸਿੱਖਾਂ ਦੀ ਇੱਕ ਜਿਹੜੀ ਵਾਜਬ ਗੱਲ ਹੈ, ਉਸ ਵਾਜਬ ਗੱਲ ਦੇ ਹੱਕ ਦੇ ਵਿੱਚ ਆ ਕੇ ਸਿੱਖਾਂ ਦਾ ਸਾਥ ਦੇਣਾ ਚਾਹੀਦਾ। ਤੇ ਇਸ ਨੂੰ ਇੱਕ ਪੰਜਾਬ ਦਾ ਮੁੱਦਾ ਨਾ ਬਣਾ ਕੇ ਇਹਨੂੰ ਅਸੀਂ ਇੱਕ ਇੰਟਰਨੈਸ਼ਨਲ ਮੁੱਦਾ ਬਣਾ ਕੇ ਦੇਖਣਾ ਚਾਹੀਦਾ ਕਿ ਉਹ ਲੋਕਾਂ ਦੇ ਨਾਲ, ਉਹ ਮਾਵਾਂ ਦੇ ਨਾਲ, ਉਹ ਭੈਣਾਂ ਦੇ ਨਾਲ, ਉਹ ਬਜ਼ੁਰਗ ਮਾਤਾਵਾਂ ਦੇ ਨਾਲ ਕੀ ਬੀਤਦੀ ਹੋਏਗੀ ਜਿਨ੍ਹਾਂ ਦੇ ਕਿ ਪੁੱਤਰਾਂ ਨੂੰ ਪਹਿਲੋਂ ਇਹਨਾਂ ਨੇ ਨਜਾਇਜ਼ ਰਿਆਸਤ 'ਚ ਰੱਖਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਡਬਲ ਸਜ਼ਾਵਾਂ ਦੇ ਵਿੱਚ ਇਹਨਾਂ ਨੇ ਡੱਕਿਆ। ਸਿੱਖਾਂ ਦੇ ਕੋਲ ਕੋਈ ਚਾਰਾ ਹੀ ਨਹੀਂ ਰਹਿ ਗਿਆ ਕਿ ਸਿੱਖ ਹੁਣ ਸ਼ਾਂਤਮਈ ਢੰਗ ਤੋਂ ਇਲਾਵਾ ਇਹ ਸਿੱਖਾਂ ਨੂੰ ਅੱਗੇ ਬਦਨਾਮ ਕਰ ਚੁੱਕੇ ਨੇ। ਹਰੇਕ ਤਰੀਕੇ ਦੇ ਨਾਲ ਸਿੱਖਾਂ ਦੇ ਸਾਰੇ ਰਸਤੇ ਇਹਨਾਂ ਨੇ ਬੰਦ ਕਰ ਦਿੱਤੇ ਨੇ। ਅੱਜ ਇੰਨੀ ਠੰਡ ਦੇ ਬਾਵਜੂਦ ਸਿੱਖ ਵੇਖੋ ਮੈਦਾਨ ਦੇ ਵਿੱਚ ਆ ਕੇ ਆਪਣੇ ਜੋ ਗਰਮ ਜੋਸ਼ੀ ਦੇ ਨਾਲ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹਾਂ ਦੇ ਨਾਲ ਹਾਂ ਸਿੱਖ ਕੌਮ ਦੀ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕਰਨ ਵਾਸਤੇ ਕਿ ਇਹ ਭਾਰਤ ਸਰਕਾਰ ਇਹ ਨਾ ਸਮਝੇ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸਿੱਖਾਂ ਦੇ ਨਾਲ ਤੇ ਨਾਲ ਹੋਰ ਘੱਟ ਗਿਣਤੀਆਂ ਦੇ ਨਾਲ ਜਿਨ੍ਹਾਂ ਨੂੰ RSS ਨੇ ਜਿਹੜਾ ਨਾਅਰਾ ਦਿੱਤਾ ਹਿੰਦੂ ਹਿੰਦੀ ਤੇ ਹਿੰਦੁਸਤਾਨ,
ਉਹ ਨਾਰਾ ਜਿਹੜਾ ਇਹਨਾਂ ਨੇ ਕਵਰ ਕਰਨ ਵਾਸਤੇ ਘੱਟ ਗਿਣਤੀਆਂ ਤੇ ਪਿਛਲੇ 6 ਮਹੀਨੇ ਤੋਂ ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਹੈ ਇਹਨਾਂ ਨੇ ਸਰੇਆਮ ਐਲਾਨ ਕਰ ਦਿੱਤਾ ਤੇ ਸਾਰੇ ਭਾਰਤ ਦੇ ਵਿੱਚ ਦੰਗੇ ਕਰਵਾਏ ਜਾ ਰਹੇ ਨੇ ਇੱਕ ਸਕੀਮ ਦੇ ਤਹਿਤ, ਕਿਉਂਕਿ ਸਿੱਖ ਇੱਕ ਮਾਰਸ਼ਲ ਕੌਮ ਹੈ। ਇਹ ਦਸਮ ਪਾਤਸ਼ਾਹ ਦਾ ਸਿਰਜਿਆ ਪੰਥ ਹੈ। ਇਹ ਖਾਲਸਾ ਨਾ ਜ਼ੁਲਮ ਤੋਂ ਡਰਦਾ ਤੇ ਨਾ ਜਾਬਰ ਤੋਂ ਡਰਦਾ, ਕਿਉਂਕਿ ਖਾਲਸੇ ਨੇ ਇਹ ਅਕਾਲ ਪੁਰਖ ਦੀ ਫੌਜ ਹੈ, ਇਹਨੇ ਰਹਿਨਮਾਈ ਕਰਨੀ ਹੈ। ਇਹਨੇ ਸਿੱਖਾਂ ਦੀ ਰਹਿਨਮਾਈ ਦੇ ਨਾਲ ਨਾਲ ਹਰੇਕ ਘੱਟ ਗਿਣਤੀਆਂ ਕੌਮਾਂ ਦੀਆਂ ਵੀ ਇਹ ਰਹਿਨਮਾਈ ਕਰਦਾ ਹੈ, ਕਿਉਂਕਿ ਇਹ ਅਕਾਲ ਪੁਰਖ ਦੀ ਫੌਜ ਹੈ। ਤੇ ਇਸ ਗੌਰਮੈਂਟ ਨੂੰ ਸਭ ਤੋਂ ਜ਼ਿਆਦਾ ਖਤਰਾ ਸਿੱਖਾਂ ਦੇ ਕੋਲ ਹੈ ਵੀ ਜੇ ਸਿੱਖ ਇਹ ਭਾਰਤ ਦੇ ਵਿੱਚ ਸਿੱਖਾਂ ਨੂੰ ਆਪਣੇ ਗੋਡੇ ਥੱਲੇ ਲੈ ਲੈਂਦੇ ਨੇ ਤੇ ਇਹਨਾਂ ਦਾ ਜਿਹੜਾ ਮਨਸ਼ਾ ਵਾ ਇਹ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਉਹ ਪ੍ਰਵਾਨ ਚੜ ਜਾਏਗਾ। ਪਰ ਇਹਨਾਂ ਨੂੰ ਇਹ ਨਹੀਂ ਪਤਾ ਇਹ ਸਿੱਖ ਦਸਮ ਪਾਤਸ਼ਾਹ ਦਾ ਸਿਰਜਿਆ ਪੰਥ ਹੈ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜੋ ਮੰਨੂ ਵੱਢਦਾ ਅਸੀਂ ਦੂਣੇ ਚੋਣੇ ਹੋਏ। ਇਹ ਅਸੀਂ ਭਾਈ ਗਰਜਾ ਸਿੰਘ ਦੇ ਬੋਤਾ ਸਿੰਘ ਦੇ ਵਾਰਿਸ ਹਾਂ, ਜਿਨ੍ਹਾਂ ਨੇ ਦੋਵਾਂ ਨੇ ਵੀ ਕਹਿਤਾ ਹੈ ਵੀ ਸਰਕਾਰ ਖਾਲਸੇ ਦੀ ਹੈ। ਅਸੀਂ ਉਸ ਪੰਥ ਦੇ ਵਾਰਿਸ ਹਾਂ। ਅਸੀਂ ਅੱਜ ਨਿਊਯਾਰਕ ਦੀ ਧਰਤੀ ਦੇ ਉੱਤੋਂ ਸੰਸਾਰ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਆਓ ਮਨੁੱਖੀ ਅਧਿਕਾਰਾਂ ਦਾ ਘਾਣ, ਘੱਟ ਗਿਣਤੀਆਂ ਦੇ ਉੱਤੇ ਜੋ ਜ਼ੁਲਮ ਹੋ ਰਹੇ ਨੇ, ਅਸੀਂ ਇੰਟਰਨੈਸ਼ਨਲ ਆਵਾਜ਼ ਬਣੀਏ ਤੇ ਹੱਕ ਸੱਚ ਦੀ ਗੱਲ ਕਰੀਏ। ਇਹ ਸਿੱਖਾਂ ਦਾ ਮੁੱਦਾ ਨਹੀਂ, ਸਾਰੀ ਦੁਨੀਆ ਨੂੰ ਇੱਕ ਮਨੁੱਖੀ ਅਧਿਕਾਰਾਂ ਦਾ ਮੁੱਦਾ ਬਣਾ ਕੇ ਅੱਜ ਦੇ ਦਿਨ ਇਕੱਠੇ ਹੋਣਾ ਚਾਹੀਦਾ। ਤੇ ਭਾਰਤ ਸਰਕਾਰ ਨੂੰ ਜੋ ਅੱਜ 7 ਤਰੀਕ ਦਾ ਦਿਨ ਮਿੱਥਿਆ ਸੀ ਭਾਈ ਗੁਰਬਖਸ਼ ਸਿੰਘ ਨੇ ਵੀ ਕਾਲੀਆਂ ਝੰਡੀਆਂ ਦਿਖਾਓ, ਤੇ ਅੱਜ ਸਿੱਖ ਮੈਦਾਨ 'ਚ ਆਏ ਨੇ। 10 ਤਰੀਕ ਨੂੰ ਪੰਜਾਬ ਬੰਦ ਹੈ। ਸਾਰੀ ਗੁਰੂ ਨਾਨਕ ਦੇਵਾ ਸਾਧ ਸੰਗਤ ਨੂੰ ਬੇਨਤੀ ਹੈ ਵੀ ਉਸ ਦਿਨ ਆਪਣੇ ਕਾਰੋਬਾਰ ਸਾਰੇ ਪੰਜਾਬ ਦੇ ਵਿੱਚ ਬੰਦ ਰੱਖੋ ਕਿ ਸੈਂਟਰ ਸਰਕਾਰ ਨੂੰ ਇਹ ਪਤਾ ਲੱਗ ਜਾਵੇ ਵੀ ਸਿੱਖ ਜਿਹੜਾ ਜਾਗਰੂਕ ਹੋ ਚੁੱਕਾ ਵਾ, ਸਿੱਖ ਹੋਰ ਕਿਸੇ ਵੀ ਤਰੀਕੇ ਦੇ ਨਾਲ ਜ਼ੁਲਮ ਬਰਦਾਸ਼ਤ ਨਹੀਂ ਕਰੇਗਾ। ਅੱਗੇ ਭਾਰਤ ਸਰਕਾਰ ਨੇ ਅਨੇਕਾਂ ਸਿੱਖਾਂ ਤੇ ਜ਼ੁਲਮ ਕੀਤੇ ਨੇ, ਸਿੱਖਾਂ ਦੀ ਹੁਣ ਹੱਦ ਹੋ ਗਈ ਹੈ। ਹੁਣ ਸਿੱਖਾਂ ਦੇ ਕੋਲ ਜ਼ੁਲਮ ਬਰਦਾਸ਼ਤ ਨਹੀਂ ਹੋਣਾ। ਸਾਰਾ ਦੁਨੀਆ ਦਾ ਸਿੱਖ ਇੱਕ ਪਲੇਟਫਾਰਮ ਤੇ ਇਕੱਠਾ ਹੋ ਗਿਆ। ਆਓ ਸਾਰੇ ਆਵਾਜ਼ ਬੁਲੰਦ ਕਰੀਏ, ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ, ਭਾਈ ਗੁਰਬਖਸ਼ ਸਿੰਘ ਦੇ ਖਾਲਸਾ ਦੇ ਹੱਕ ਦੇ ਵਿੱਚ ਨਾਰਾ ਬੁਲੰਦ ਕਰੀਏ, ਬੰਦੀ ਸਿੰਘ ਰਿਹਾ ਕਰੋ, ਖਾਲਿਸਤਾਨ ਜਿੰਦਾਬਾਦ। ਹੁਣ ਸਾਡੇ ਨਾਲ ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ ਤੋਂ ਹਿੰਮਤ ਸਿੰਘ ਜੀ ਜੁੜ ਚੁੱਕੇ ਨੇ। ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਦੇ ਇਸ ਪ੍ਰੋਟੈਸਟ ਬਾਰੇ ਕੀ ਵਿਚਾਰ ਨੇ। ਹਿੰਮਤ ਸਿੰਘ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਅੱਜ ਜੋ ਪ੍ਰੋਟੈਸਟ ਹੋ ਰਿਹਾ ਜੋ 64 ਸਟੀਲ ਜਨਰਲ ਕਾਉਂਸਲ ਦੇ ਸਾਹਮਣੇ 5th ਐਵਨਿਊ ਤੇ, ਇਹ ਬਹੁਤ ਵੱਡਾ ਪ੍ਰੋਟੈਸਟ ਹੈ, ਕਿਉਂਕਿ ਆਪ ਜੀ ਨੂੰ ਪਤਾ ਕਿ -10 ਡਿਗਰੀ ਅੱਜ ਚੱਲ ਰਹੀ ਹੈ, ਫਿਰ ਵੀ ਹਜ਼ਾਰਾਂ ਦੇ ਹਿਸਾਬ ਨਾਲ ਇੱਥੇ ਸੰਗਤ ਆਈ ਹੋਈ ਹੈ। ਕਿਉਂਕਿ ਅਸੀਂ ਜੋ ਸਿੰਘ ਸਜ਼ਾਵਾਂ ਕੱਢ ਚੁੱਕੇ ਨੇ ਉਹਨਾਂ ਦੀ ਰਿਹਾਈ ਚਾਹੁੰਦੇ ਆ ਇੰਡੀਆ ਦੇ ਵਿੱਚ, ਜੋ ਕਿ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਨੇ ਅੱਜ 54 ਦਿਨ ਹੋ ਗਏ ਹਨ ਉਹਨਾਂ ਨੂੰ ਭੁੱਖ ਹੜਤਾਲ ਕੀਤੇ, ਜਿਨ੍ਹਾਂ ਨੇ ਪਾਣੀ ਵੀ ਨਹੀਂ ਪੀਤਾ। ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਅਗਰ ਜੀਵਨ ਜਿਸ ਤਰ੍ਹਾਂ ਰਿਹਾ ਤੇ ਹੋਰ 5-10 ਦਿਨਾਂ ਤੱਕ ਇੱਕ ਬਹੁਤ ਵੱਡਾ ਘੱਲੂਘਾਰਾ ਹੋਏਗਾ ਪੰਜਾਬ ਦੇ ਵਿੱਚ। ਕਿਉਂਕਿ ਅਸੀਂ ਇਹੀ ਬੇਨਤੀ ਕਰਦੇ ਹਾਂ ਪੰਜਾਬ ਗਵਰਨਮੈਂਟ ਔਰ ਇੰਡੀਆ ਗਵਰਨਮੈਂਟ ਅੱਗੇ ਕਿ ਪਲੀਜ਼ ਸੁਪਰੀਮ ਕੋਰਟ ਦੇ ਅੱਗੇ ਅਪੀਲ ਕਰੋ ਔਰ ਉਹਨਾਂ ਨੂੰ ਸਾਡੇ ਸਿੰਘ ਜੋ ਉਹਨਾਂ ਨੂੰ ਰਿਹਾ ਕਰਾਓ, ਜੋ ਸਜ਼ਾਵਾਂ ਅੱਜ 10-10 ਸਾਲ ਹੋ ਗਏ ਉਹਨਾਂ ਨੂੰ ਕੱਟਿਆਂ ਨੂੰ, ਕਿਉਂਕਿ 20-20 25-25 ਸਾਲ ਦੇ ਜੇਲ੍ਹਾਂ ਵਿੱਚ ਬੈਠੇ ਨੇ। ਉਹਨਾਂ ਦਾ ਵੀ ਪਿੱਛੇ ਪਰਿਵਾਰ ਹੈ, ਘਰ ਹੈ, ਬੱਚੇ ਨੇ, ਉਹ ਵੀ ਆਪਣੇ ਘਰ ਪਰਿਵਾਰਾਂ ਦੇ ਵਿੱਚ ਜਾਣ। ਕਿਉਂਕਿ ਜੋ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਹੈ, ਆਪਾਂ ਡੈਮੋਕ੍ਰੇਸੀ ਦੇਖਦੇ ਹਾਂ ਕਿ ਬਾਹਰ ਯੂਨਾਈਟਿਡ ਸਟੇਟ ਯੂਰਪ ਦੇ ਵਿੱਚ ਉਹ ਜਿੰਨੀ ਵੀ ਕਿਸੇ ਨੂੰ ਸਜ਼ਾ ਹੁੰਦੀ ਹੈ ਉਸ ਤੋਂ ਇੱਕ ਦਿਨ ਵਾਧੂ ਵੀ ਨਹੀਂ ਰੱਖਦੇ, ਉਹ ਇਵਨ ਉਸ ਨੂੰ ਰਿਹਾ ਕਰਕੇ ਆਪ ਛੱਡਣ ਜਾਂਦੇ ਨੇ ਉਹ ਬਾਹਰ ਤੱਕ। ਸੋ ਮੈਂ ਇਹੀ ਬੇਨਤੀ ਕਰਦਾ ਕਿ ਜੋ ਸਾਡੇ ਸਿੰਘ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਇਹੀ ਸਾਡੇ ਇੱਥੇ ਪ੍ਰੋਟੈਸਟ ਕਰਨ ਦਾ ਜੋ ਮੁਜ਼ਾਹਰਾ ਹੋ ਰਿਹਾ ਜੋ ਅੱਜ 7 ਤਰੀਕ ਨੂੰ, ਇਹੀ ਸਾਡੀ ਅਪੀਲ ਹੈ। ਇਸ ਕਰਕੇ ਅਸੀਂ ਇੰਨੀ ਜਨਤਾ ਜੋ ਕਿ ਅਸੀਂ ਵੇਖੋ 40 ਗੁਰਦੁਆਰੇ ਦੇ ਇੱਥੇ ਸਿੰਘ ਇਕੱਠੇ ਆਏ ਨੇ, ਸਾਰੀ ਸੰਗਤ ਆਈ ਹੈ 40 ਗੁਰਦੁਆਰਿਆਂ ਦੀ, ਤੇ 40 ਗੁਰਦੁਆਰਿਆਂ ਵਿੱਚੋਂ 30-35 ਬੱਸਾਂ ਆਈਆਂ ਨੇ, 2-3 ਹਜ਼ਾਰ ਦਾ ਇਕੱਠ ਹੈ। ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ, ਹਰ ਕੰਟਰੀ ਦੇ ਵਿੱਚ ਹੋ ਰਿਹਾ, ਅਸੀਂ ਸ਼ਾਂਤੀ ਚਾਹੁੰਦੇ ਹਾਂ, ਬਿਲਕੁਲ ਹਰ ਜਗ੍ਹਾ ਪੀਸਫੁਲੀ ਚਾਹੁੰਦੇ ਹਾਂ ਹਰ ਕੰਟਰੀ ਨੂੰ, ਕਿ ਇਸ ਕਰਕੇ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਜੋ ਸਾਡੇ ਸਿੰਘ ਜੋ 96 ਦੱਸਦੇ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਜੋ ਕਿ ਬੰਦ ਨੇ ਔਰ ਬਾਕੀ 100 ਟੋਟਲ 119 ਹੈ ਉਹ ਬਾਹਰਲੀਆਂ ਜੇਲ੍ਹਾਂ ਵਿੱਚ ਹੈ। ਸੋ ਅਸੀਂ ਸਾਡੀ ਪੰਜਾਬ ਗਵਰਨਮੈਂਟ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹਨਾਂ 96 ਸਿੱਖਾਂ ਦੀ ਕਮ ਸੇ ਕਮ ਤੁਸੀਂ ਰਿਹਾਈ ਕਰਾਓ, ਬਾਕੀ ਸੈਂਟਰ ਵਿੱਚ ਜਾ ਕੇ ਗੱਲ ਕਰੋ ਔਰ ਜਿਹੜੇ ਸਾਡੇ ਬਾਹਰ ਸਿੱਖ ਵਸਦੇ ਜੇਲ੍ਹਾਂ ਕੱਟ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਦਾਸ ਇੰਨੀਆਂ ਕੀ ਬੇਨਤੀਆਂ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਤੁਸੀਂ ਇੱਥੇ ਪਰਿਵਾਰ ਸਮੇਤ ਇਸ ਪ੍ਰੋਟੈਸਟ ਸ਼ਾਮਲ ਹੋਣ ਲਈ ਪਹੁੰਚੇ ਹੋ, ਤੁਹਾਡੇ ਕੀ ਵਿਚਾਰ ਨੇ ਇਸ ਪ੍ਰੋਟੈਸਟ ਦੇ ਬਾਰੇ? ਹਾਂਜੀ, ਅਸੀਂ ਇੱਥੇ ਅੱਜ ਭਾਈ ਗੁਰਬਖਸ਼ ਸਿੰਘ ਨੇ ਜਿਹੜੀ ਕੈਦੀ ਸਿੰਘਾਂ ਨੂੰ ਛੁਡਾਉਣ ਵਾਸਤੇ ਮੁਹਿੰਮ ਛੇੜੀ ਹੈ, ਉਹਨਾਂ ਦੀ ਰਿਹਾਈ ਵਾਸਤੇ, ਉਹਦੇ ਸਮਰਥਨ ਵਾਸਤੇ ਇੱਥੇ ਸਾਰੇ ਸਮੇਤ ਪਰਿਵਾਰ ਇਕੱਠੇ ਹੋਏ ਹਾਂ।
ਅਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਸਭ ਤੋਂ ਵੱਡੀ ਗੱਲ ਮੈਂ ਇਹ ਸੋਚਦਾ ਹਾਂ, ਜਿੰਨੇ ਵੀ ਇੱਥੇ ਸਾਡੀਆਂ ਜਥੇਬੰਦੀਆਂ ਹਨ ਗੁਰਦੁਆਰਿਆਂ ਦੀਆਂ, ਉਹ ਇੱਕ ਜਥੇਬੰਦੀ ਆਏਗੀ ਤੇ ਦੂਸਰੀ ਜਥੇਬੰਦੀ ਨਹੀਂ ਆਉਂਦੀ। ਇਸ ਕਰਕੇ ਦੋਨਾਂ ਨੂੰ, ਹਰ ਇੱਕ ਨੂੰ ਇਸ ਹੱਕ ਤੇ ਇਨਸਾਫ ਵਾਸਤੇ ਆਉਣਾ ਚਾਹੀਦਾ ਹੈ ਅੱਗੇ ਹੋ ਕੇ, ਤੇ ਸਾਰੇ ਪਰਿਵਾਰਾਂ ਨੂੰ, ਜਿਹੜੀ ਆਮ ਪਬਲਿਕ ਹੈ ਉਹ ਆਉਂਦੀ ਹੈ, ਸਭ ਨੂੰ ਆਉਣਾ ਚਾਹੀਦਾ ਹੈ ਤੇ ਆ ਕੇ ਉਹਨਾਂ ਦੇ ਰਿਹਾਈ ਵਾਸਤੇ ਗੁਰੂ ਬਖਸ਼ ਸਿੰਘ ਦਾ ਸਾਥ ਦੇਣਾ ਹੈ, ਜਿਹਨਾਂ ਕਿ ਆਪਣੇ ਵਾਸਤੇ ਨਹੀਂ, ਆਪਣੀ ਕੌਮ ਵਾਸਤੇ, ਇਨਸਾਫ ਵਾਸਤੇ ਲੜ ਰਹੇ ਹਨ। ਆਪਣੀ ਜਾਨ ਉਹਨਾਂ ਨੇ ਆਪਣੀ ਦਾਅ ਤੇ ਲਾਈ ਹੋਈ ਹੈ। ਇਸ ਕਰਕੇ ਮੇਰੀ ਇਹੀ ਬੇਨਤੀ ਹੈ ਸਭ ਸਿੱਖਾਂ ਨੂੰ, ਉਹਨਾਂ ਦੇ ਨਾਲ ਵੱਧ ਚੜ ਕੇ ਹਿੱਸਾ ਲਾਓ, ਸਾਥ ਦਿਓ ਉਹਨਾਂ ਦਾ, ਤੇ ਜਿਹੜੇ ਕੈਦੀ ਸਿੰਘ ਸਨ ਉਹ ਬਾਹਰ ਆ ਸਕਣ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਅੱਜ ਭਾਈ ਸਾਹਿਬ ਜੀ ਬੈਠੇ ਹੋਏ ਨੇ ਭੁੱਖ ਹੜਤਾਲ ਤੇ, ਜਿਹਨੂੰ 50 ਦਿਨ ਤੋਂ ਉੱਪਰ ਹੋ ਗਏ ਨੇ, ਤੇ ਆਪਾਂ ਜਿੰਨੇ ਵੀ ਪੰਜਾਬ 'ਚ ਬਾਹਰਲੀਆਂ ਕੰਟਰੀ ਜਿੰਨੇ ਵੀ ਆਪਣੇ ਸਿੰਘ ਹੈਗੇ ਆ ਸਾਰੇ ਸਪੋਰਟ ਕਰਨ ਭਾਈ ਸਾਹਿਬ ਨੂੰ। ਨਾਲ ਇੱਕ ਸਰਕਾਰ ਨੂੰ ਚਾਹੀਦਾ ਜਿੰਨੇ ਵੀ ਆਪਣੇ ਸਿੰਘ ਬੈਠੇ ਨੇ ਆਪਣੀ ਜੇਲ੍ਹ 'ਚ, ਉਹਨੂੰ ਛੱਡਣੇ ਚਾਹੀਦੇ, ਕਿਉਂਕਿ ਉਹਨਾਂ ਦੀ ਉਮਰ ਕੈਦ ਤੋਂ ਵੀ ਵੱਧ ਜੇਲ੍ਹਾਂ ਹੋ ਚੁੱਕੀਆਂ ਨੇ। ਸੋ ਪਲੀਜ਼ ਆਪਣੇ ਜਿੰਨੇ ਵੀ ਆਪਣੇ ਬੰਦੀ ਸਿੰਘ ਹੈਗੇ ਉਹਨਾਂ ਨੂੰ ਛੱਡਿਆ ਜਾਵੇ। ਤੋ ਇਹੀ ਬੇਨਤੀ ਹੈ ਕਿ ਸਾਰੇ ਵੀ ਭਾਈ ਸਾਹਿਬ ਦੇ ਨਿਮਿਤ ਆਪਾਂ ਜਿੰਨਾ ਵੀ ਨਿਤਨੇਮ ਕਰਦੇ ਹਾਂ, ਆਪਾਂ ਉਤੋਂ ਲੱਗਦਾ ਵੀ ਆਪਾਂ ਨਿਤਨੇਮ ਕਰੀਏ ਭਾਈ ਸਾਹਿਬ ਦੇ ਨਿਮਿਤ, ਕਿਉਂਕਿ ਉਹਨਾਂ ਦੀ ਜਿਹੜਾ ਇਸ ਵੇਲੇ ਸਵਸਥ ਆ ਬਹੁਤ ਹੀ ਵੀਕ ਹੋ ਚੁੱਕਾ ਆ। ਉਹਨਾਂ ਰੋਟੀ ਖਾਣੀ ਬੰਦ ਕਰਤੀ ਆ ਇਸ ਟਾਈਮ, ਕਿਉਂਕਿ ਉਹਨਾਂ ਸਾਹ ਵੀ ਆਉਂਦਾ, ਔਖਾ ਸਾਹ ਆਉਂਦਾ ਆ, ਜੋ ਬੋਲਦੇ ਵੀ ਆ ਤਾਂ ਬੋਲਣ ਨਹੀਂ ਹੁੰਦਾ ਹੈਗਾ। ਕਿਉਂਕਿ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਭਾਈ ਸਾਹਿਬ ਦੇ ਨਿਮਿਤ ਜਿੰਨੇ ਤੋਂ ਵੱਧ ਬਾਣੀ ਪੜ੍ਹੀ ਜਾਵੇ ਉਨਾ ਹੀ ਚੰਗਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨਾ ਹੁਣ ਇੱਥੇ ਮੌਜੂਦ ਹਨ ਸਿੱਖ ਯੂਥ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ ਸਰਦਾਰ ਗੁਰਿੰਦਰ ਸਿੰਘ ਮਾਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਜਿਸ ਤਰ੍ਹਾਂ ਅਸੀਂ ਸਾਰੇ ਇੱਥੇ ਜੁੜੇ ਹੋਏ ਆ ਭਾਈ ਗੁਰਬਖਸ਼ ਸਿੰਘ ਜੀ ਦੇ ਸੱਦੇ ਤੇ ਅਸੀਂ ਇੱਕ ਲਹਿਰ ਸ਼ੁਰੂ ਕੀਤੀ ਹੋਈ ਹੈ ਸਿੱਖ ਕਮਿਊਨਿਟੀ ਵੱਲੋਂ ਆਲ ਓਵਰ ਦਾ ਵਰਲਡ। 7 ਜਨਵਰੀ ਨੂੰ ਅਸੀਂ ਇਹ ਲਹਿਰ ਸ਼ੁਰੂ ਕੀਤੀ ਹੋਈ ਹੈ। ਅੱਜ ਇੱਥੇ ਪ੍ਰੋਟੈਸਟ ਹੋ ਰਿਹਾ ਔਰ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਜੀ ਇਹ ਕਹਿਣਾ ਚਾਹੁੰਦਾ ਆ, ਇੱਕ ਤਾਂ ਸਮੂਹ ਸਾਧ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਸਮੂਹ ਸਿੱਖ ਜਗਤ ਜਿਹੜਾ ਜੀ ਉਹ ਜਾਗੇ। ਜਿਹੜੀ ਸਿੱਖ ਕੌਮ ਦੇ ਗਲ ਗੁਲਾਮੀ ਪਈ ਹੋਈ ਆ, ਉਹ ਗੁਲਾਮੀ ਨੂੰ ਲਾਉਣ ਦੇ ਲਈ ਸਿੱਖ ਕੌਮ ਜਿਹੜੀ ਆ ਉਹ ਸਾਰੀ ਅੱਗੇ ਆਵੇ। ਜਿਹੜੀ ਲੀਡਰਸ਼ਿਪ ਆ ਉਹ ਇਸ ਗੱਲ ਨੂੰ ਸਮਝੇ ਕਿ ਜਿਹੜਾ ਸਾਡੇ ਨਾਲ ਬਾਰ-ਬਾਰ ਧੱਕੇ ਹੋ ਰਹੇ ਨੇ, ਬਾਰ-ਬਾਰ ਜਿਹੜੇ ਲੋਕਾਂ ਨੂੰ ਫੜ ਕੇ ਜੇਲ੍ਹ ਸਿੱਟੇ ਜਾ ਰਿਹਾ ਆ, ਉਹਦਾ ਇੱਕੋ ਇੱਕ ਜਿਹੜਾ ਮੌਜੂਦਾ ਸਮੇਂ ਦਾ ਹੱਲ ਆ ਉਹ ਇਹ ਆ ਕਿ ਸਿੱਖਾਂ ਨੂੰ ਆਜ਼ਾਦ ਆਪਣਾ ਦੇਸ਼ ਚਾਹੀਦਾ ਹੈ। ਜੇ ਸਾਡਾ ਆਪਣਾ ਦੇਸ਼ ਹੋਊਗਾ ਤੇ ਸਾਨੂੰ ਇਸ ਕਿਸਮ ਦੀ ਜਿਹੜੀ ਮੁਸ਼ਕਿਲ ਆ ਉਹਦੀ ਆਉਣ ਦੀ ਜਿਹੜੀ ਸੰਭਾਵਨਾ ਖਤਮ ਹੋਊਗੀ। ਅਦਰਵਾਈਜ਼ ਜੇ ਅਸੀਂ ਇਸ ਦੇਸ਼ ਦੇ ਵਿੱਚ ਰਹਿੰਦੇ ਆ ਜਿਹਦੇ ਵਿੱਚ ਅਸੀਂ ਸਿੱਖਾਂ ਨੇ ਗਲਤੀ ਕਰਕੇ ਰਹਿਣ ਦਾ ਮਨ ਬਣਾ ਲਿਆ ਸੀਗਾ, ਉਸ ਦੇਸ਼ ਦੇ ਵਿੱਚ ਸਾਡੇ ਨਾਲ ਹੀ ਕੁਝ ਹੋਊਗਾ। ਕਦੀ ਸਾਡਾ ਦਰਬਾਰ ਸਾਹਿਬ ਢਾਹ ਦਿੱਤਾ ਜਾਊਗਾ, ਕਦੀ ਸਾਡੀ ਧੀਆਂ ਭੈਣਾਂ ਦੀ ਬੇਪਤੀ ਹੋਊਗੀ, ਕਦੀ ਜਿਹੜੇ ਸਾਡੇ ਸਿੰਘ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਲੰਮੇ ਸਮੇਂ ਲਈ ਡੱਕ ਦਿੱਤਾ ਜਾਊਗਾ। ਕਿੱਡੀ ਹੈਰਾਨੀ ਦੀ ਗੱਲ ਆ ਕਿ ਉਸ ਦੇਸ਼ ਦੇ ਵਿੱਚ ਜਿਹੜੇ ਬਾਕੀ ਲੋਕ ਨੇ ਉਹਨਾਂ ਦੀ ਕਾਨੂੰਨ ਹੋਰ ਆ, ਸਿੱਖਾਂ ਲਈ ਕਾਨੂੰਨ ਹੋਰ ਆ। ਇਹਨਾਂ ਕ੍ਰਾਈਮ ਦੇ ਅੰਡਰ ਹੀ ਹਿੰਦੁਸਤਾਨ ਦਾ ਇੱਕ ਬਹੁਤ ਮਸ਼ਹੂਰ ਐਕਟਰ ਆ ਜੀ ਸੰਜੇ ਦੱਤ, ਉਹਨੂੰ ਸੇਮ ਇਸ ਐਕਟ ਦੇ ਅੰਡਰ ਫੜਿਆ ਗਿਆ ਆ। ਉਹਦੀ ਜਿਹੜੀ ਸਜ਼ਾ ਆ ਉਹਨੂੰ ਜਿਹੜੀ ਦਿੱਤੀ ਗਈ ਆ ਉਹ ਇਹੀ ਸਜ਼ਾ ਦਿੱਤੀ ਗਈ ਜੋ ਇਹਨਾਂ ਸਿੰਘਾਂ ਨੂੰ ਦਿੱਤੀ ਗਈ ਆ। ਔਰ ਉਹ ਕਿੰਨੀ ਵਾਰੀ ਜਿਹੜਾ ਆ ਮਤਲਬ ਉਹ ਉੱਥੇ ਰੌਲਾ ਪੈ ਚੁੱਕਿਆ ਆ, ਪਰ ਉਹਨੂੰ ਸਾਰਾ ਕੁਝ ਜਿਹੜਾ ਉਹਦੇ ਕੇਸ ਰਫਾ ਦਫਾ ਕਰਕੇ ਜਿਹੜਾ ਉਹਨੂੰ ਜੇਲ੍ਹੋਂ ਬਾਹਰ ਕੱਢਿਆ ਗਿਆ ਆ। ਸਾਡੇ ਜਿਹੜੇ ਸਿੰਘ ਨੇ ਜਿਨ੍ਹਾਂ 'ਚ ਭਾਈ ਲਾਲ ਸਿੰਘ ਜੀ ਸ਼ਾਮਲ ਨੇ, ਭਾਈ ਲਖਵਿੰਦਰ ਸਿੰਘ ਲੱਖਾ ਸ਼ਾਮਲ ਨੇ, ਇੰਜੀਨੀਅਰ ਗੁਰਦੀਪ ਸਿੰਘ ਸ਼ਾਮਲ ਨੇ, ਜਿਨ੍ਹਾਂ ਸਿੰਘਾਂ ਨੂੰ ਜੇਲ੍ਹ 'ਚ ਬੈਠਿਆਂ ਨੂੰ ਤਕਰੀਬਨ 27 ਸਾਲ ਹੋ ਗਏ ਨੇ ਔਰ ਉਹਨਾਂ ਦੀ ਸਜ਼ਾ ਪੂਰੀ ਹੋਈ ਨੂੰ ਵੀ 12 ਸਾਲ ਹੋ ਗਏ ਨੇ। ਔਰ ਉਹ ਸਾਰੇ ਕਾਸੇ ਦੇ ਬਾਵਜੂਦ ਵੀ ਜਿਹੜੀ ਸੈਂਟਰ ਗਵਰਨਮੈਂਟ ਆ ਉਹ ਇੱਕ ਪੋਲੀਟੀਕਲ ਡਿਸੀਜਨ ਕਰਕੇ ਉਹਨਾਂ ਸਿੰਘਾਂ ਨੂੰ ਬਾਹਰ ਕੱਢਣ ਤੋਂ ਵਾਰ-ਵਾਰ ਇਨਕਾਰ ਕਰ ਰਹੀ ਆ। ਔਰ ਜਿਹੜੀ ਸਟੇਟ ਗਵਰਨਮੈਂਟ ਆ ਉਹ ਉਹਨਾਂ ਦੇ ਨਾਲ ਸਟੇਟ ਗਵਰਨਮੈਂਟ ਦੇ ਨਾਲ ਮਿਲੀ ਭੁਗਤ ਕਰਕੇ ਸੈਂਟਰ ਗਵਰਨਮੈਂਟ ਦੇ ਨਾਲ ਉਹਨਾਂ ਸਿੰਘਾਂ ਦੀ ਰਿਹਾਈ ਦੇ ਵਿੱਚ ਰੁਕਾਵਟ ਬਣ ਰਹੀ ਆ। ਸੋ ਸਾਡੀ ਇਹ ਬੇਨਤੀ ਆ ਕਿ ਜਿਹੜੇ ਸਿੱਖ ਜਗਤ ਆ, ਜਿੱਦਾਂ ਵਿਦੇਸ਼ਾਂ ਦਾ ਸਿੱਖ ਜਿਹੜਾ ਆ ਉਹ ਹਰ ਥਾਂ ਤੇ ਮੁਜ਼ਾਹਰੇ ਕਰ ਰਿਹਾ ਆ, ਜਿਹੜੇ ਪੰਜਾਬ ਦੇ ਸਿੰਘ ਨੇ, ਹੋਰ ਥਾਵਾਂ ਤੇ ਬੈਠੇ ਹੋਏ ਸਿੰਘ ਨੇ, ਉਹ ਵੀ ਵੱਧ ਚੜ ਕੇ ਇਹਨਾਂ ਮੁਜ਼ਾਹਰਿਆਂ ਦੇ ਵਿੱਚ ਹਿੱਸਾ ਲੈਣ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ ਔਰ ਜਿਹੜੀ ਕੌਮ ਦੀ ਜਿਹੜੀ ਵੱਡੀ ਲੜਾਈ ਆ, ਗੁਲਾਮੀ ਦੀ ਲੜਾਈ ਆ, ਸਿੱਖਾਂ ਦੇ ਕੋਲੋਂ ਗੁਲਾਮੀ ਜਿਹੜੀ ਲਾਈ ਜਾ ਸਕੇ। ਧੰਨਵਾਦ ਜੀ, ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਸਾਨਾ ਹੁਣ ਮੌਜੂਦ ਨੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵੀਰ ਜੀ I have two questions for you. First question ਹੈ ਜਿਸ ਤਰ੍ਹਾਂ ਸਾਰੇ ਇੱਥੇ ਭਾਈ ਗੁਰਬਖਸ਼ ਸਿੰਘ ਜੀ ਦੇ ਸੱਦੇ ਤੇ ਪਹੁੰਚੇ ਹੋਏ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪ੍ਰੋਟੈਸਟ ਹੋ ਰਿਹਾ ਤੁਸੀਂ ਇਸ ਬਾਰੇ ਫਸਟ ਆਫ ਆਲ ਕੀ ਕਹਿਣਾ ਚਾਹੋਗੇ? ਦੇਖੋ ਅੱਜ ਜਿੰਨੇ ਉਤਸ਼ਾਹ ਨਾਲ ਟਰਾਈ ਸਟੇਟ ਦੀਆਂ ਸਿੱਖ ਸੰਗਤਾਂ ਸ਼ਾਮਲ ਹੋਈਆਂ ਨੇ ਬਿਲੋ 20 ਟੈਂਪਰੇਚਰ ਹੈ ਫਰੀਜ਼ਿੰਗ ਹੈ ਲੇਕਿਨ ਛੋਟੇ ਛੋਟੇ ਬੱਚੇ ਬੀਬੀਆਂ ਔਰ ਸਾਰੀ ਰਿਪਰੈਜ਼ੈਂਟੇਟਿਵਸ ਇੱਥੇ ਇਕੱਠੇ ਹੋਏ ਨੇ ਸੋ ਇਹਨੇ ਇੱਕ ਸਪਸ਼ਟ ਮੈਸੇਜ ਦਿੱਤਾ ਹੈ ਕਿ ਬੇਸ਼ੱਕ ਹਿੰਦੁਸਤਾਨ ਦੀ ਹਕੂਮਤ ਨੇ ਪਿਛਲੇ 30 ਸਾਲਾਂ 'ਚ ਉੱਥੇ ਵੀ ਇੱਥੇ ਵੀ ਆਪਣੀਆਂ ਖਤਰਨਾਕ ਨੀਤੀਆਂ ਦੇ ਨਾਲ ਸਿੱਖ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਕੀਤੀ ਹੈ ਆਪਣੇ ਏਜੰਟਾਂ ਰਾਹੀਂ ਬਹੁਤ ਸਾਰੇ ਇਸ਼ੂਜ਼ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਬਾਵਜੂਦ ਸਿੱਖ ਸਮਝਦੇ ਨੇ ਕਿ ਅਸਲੀ ਖੇਡ ਕੀ ਹੈ ਔਰ ਅੱਜ ਦਾ ਇਹ ਜਿਹੜਾ ਪ੍ਰਭਾਵਸ਼ਾਲੀ ਇਕੱਠ ਹੈ ਇਹ ਸਿਰਫ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਇਹ ਮੰਗ ਕਿ ਬੰਦੀ ਸਿੰਘਾਂ ਦੀ ਰਿਹਾਈ ਤੱਕ ਹੀ ਮਹਿਦੂਦ ਨਹੀਂ ਹੈ ਤੁਸੀਂ ਜਿਵੇਂ ਦੇਖਿਆ ਹੋਵੇਗਾ ਕਿ ਜਿਸ ਬੁਲੰਦੀ ਨਾਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੂੰਜੇ ਨੇ ਕਿ ਆਲਮੋਸਟ ਇਹ ਸਪਸ਼ਟ ਹੈ ਕਿ ਸਾਡੇ ਕੋਲ ਆਪਣਾ ਘਰ ਬਣਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ ਸੋ ਇਹ ਇੱਕ ਪ੍ਰਭਾਵਸ਼ਾਲੀ ਇਕੱਠ ਖਾਲਿਸਤਾਨ ਦੇ ਨਿਸ਼ਾਨੇ ਦੀ ਐਂਡੋਰਸਮੈਂਟ ਵੀ ਹੈ ਜੀ ਜੀ ਮੈਂ ਬੜੀ ਖੁਸ਼ੀ ਦੀ ਗੱਲ ਹੈ ਕਿ ਐਟਲੀਸਟ ਅਸੀਂ ਇੱਕ ਪਲੇਟਫਾਰਮ ਤੇ ਸਾਰੇ ਜਣੇ ਖੜੇ ਹਾਂ ਪਰ ਨੈਕਸਟ ਕੁਐਸਚਨ ਆਈ ਵੁੱਡ ਲਾਈਕ ਟੂ ਆਸਕ ਯੂ ਬਟ ਇਟਸ ਨਾਟ ਅ ਨੈਗੇਟਿਵ ਕੁਐਸਚਨ ਪਰ ਜਿਸ ਤਰ੍ਹਾਂ ਗ੍ਰਹਿ ਮੰਤਰਾਲੇ ਨੇ 13 ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਸੀਗੀ ਉਸ ਦੇ ਉੱਪਰ ਬਿਲਕੁਲ ਨਾ ਕਰ ਦਿੱਤੀ ਹੈ ਇਨਕਾਰ ਕਰ ਦਿੱਤਾ ਹੈ ਵਾਟ ਡੂ ਯੂ ਥਿੰਕ ਵਾਟ ਸ਼ੁਡ ਬੀ ਦ ਨੈਕਸਟ ਸਟੈਪ ਫॉर दैट ਨਹੀਂ ਦੇਖੋ ਇਹ ਐਕਸਪੈਕਟਡ ਲਾਈਨ ਤੇ ਹੀ ਹੈ ਅਸੀਂ ਸਮਝਦੇ ਹਾਂ ਵੀ ਇਹਦੇ ਨਾਲ ਇਹ ਇੰਡੀਕੇਸ਼ਨ ਹੋਮ ਮਿਨਿਸਟਰੀ ਨੇ ਦਿੱਤੀ ਹੈ ਕਿ ਉਹ ਸਿੱਖਾਂ ਨਾਲ ਟਕਰਾਅ ਦੀ ਨੀਤੀ ਫੋਲੋ ਕਰਨਗੇ ਔਰ ਅਸੀਂ ਤਾਂ ਪਹਿਲਾਂ ਹੀ ਜਿੱਥੋਂ ਤੱਕ ਸਾਡਾ ਪਰਸਪੈਕਟਿਵ ਹੈ ਅਸੀਂ ਤਾਂ 30 ਸਾਲ ਪਹਿਲਾਂ ਕਨਕਲੂਡ ਕਰ ਲਿਆ ਸੀ ਜੂਨ 84 ਤੋਂ ਬਾਅਦ ਹੀ ਕਿ ਉੱਥੇ ਕੋਈ ਹਕੂਮਤ ਆ ਜਾਏ ਦਿੱਲੀ 'ਚ ਉਹਨਾਂ ਦੀ ਜਿਹੜੀ ਨੀਤੀਆਂ ਨੇ ਉਹ ਸਿੱਖਾਂ ਦੇ ਖਿਲਾਫ ਹੋਣਗੀਆਂ ਔਰ ਇਹ ਫੈਸਲਾ ਇਹਦੇ ਬਾਵਜੂਦ ਕਿ ਪ੍ਰਕਾਸ਼ ਸਿੰਘ ਬਾਦਲ ਜਿਹਨੇ ਅੱਧੀ ਸਦੀ ਅਨਕੰਡੀਸ਼ਨਲ ਸਪੋਰਟ ਆਰਐਸਐਸ ਨੂੰ ਦਿੱਤੀ ਹੈ ਉਹਨੇ ਲੈਟਰ ਲਿਖਿਆ ਸੀ ਉਹਦੇ ਰਿਸਪੌਂਸ 'ਚ ਉਹਨਾਂ ਨੇ ਕਿਹਾ ਕਿ ਜੀ ਨਹੀਂ ਅਸੀਂ ਕਿਸੇ ਨੂੰ ਨਹੀਂ ਛੱਡਾਂਗੇ ਬਲੈਕ ਲਿਸਟਾਂ ਵੀ ਕਾਇਮ ਰਹਿਣਗੀਆਂ ਹੁਣ ਉਸ ਤੋਂ ਬਾਅਦ ਸਾਡੇ ਲਈ ਤਾਂ ਬੜੀ ਕਲੀਅਰ ਲਾਈਨ ਹੈ ਕਿ ਖਾਲਿਸਤਾਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ ਬਾਕੀ ਜੋ ਵੀ ਪੰਜਾਬ 'ਚ ਜਾਂ ਭਾਈ ਗੁਰਬਖਸ਼ ਸਿੰਘ ਜਿਸ ਕਿਸਮ ਦੀ ਲਾਈਨ ਵੀ ਲੈਣਗੇ ਉਸ ਦੇ ਉੱਤੇ ਜਿਹੜਾ ਉਹ ਸੰਗਤਾਂ ਫੁੱਲ ਚੜਾਉਣਗੇ ਪਰ ਹਾਲ ਦੀ ਘੜੀ ਮੈਂ ਸਮਝਦਾ ਵੀ ਗਵਰਨਮੈਂਟ ਨੇ ਟਕਰਾਅ ਦੀ ਲਾਈਨ ਜਿਹੜੀ ਹੈ ਉਸ ਨੂੰ ਹੀ ਐਂਡੋਰਸ ਕੀਤਾ ਹੈ ਕੰਪਰੋਮਾਈਜ਼ ਲਾਈਨ ਵੱਲ ਜਾਂ ਸਿੱਖਾਂ ਦੇ ਨਾਲ ਕੋਈ ਅੰਡਰਸਟੈਂਡਿੰਗ ਕਰਨ ਦੀ ਕੋਈ ਲਾਈਨ ਨਹੀਂ ਹੈ ਜੀ ਜੀ ਤਾਂ ਐਨੀਵੇਜ਼ ਐਟ ਦੀ ਐਂਡ ਕਿਉਂਕਿ ਸਾਡਾ ਪ੍ਰੋਗਰਾਮ ਸਮਾਪਤ ਹੋ ਜਾ ਰਿਹਾ ਐਟ ਦੀ ਐਂਡ ਤੁਸੀਂ ਕੋਈ ਸਿੱਖ ਕੌਮ ਨੂੰ ਸੁਨੇਹਾ ਦੇਣਾ ਚਾਹੋਗੇ ਟੀਵੀ 84 ਰਾਹੀਂ ਨਹੀਂ ਮੈਂ ਸਮਝਦਾ ਵੀ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਔਰ ਸਾਰੀਆਂ ਟਰਾਈ ਸਟੇਟ ਦੀਆਂ ਗੁਰਦੁਆਰਾ ਕਮੇਟੀਆਂ ਵਧਾਈ ਦੀ ਹੱਕਦਾਰ ਨੇ ਕਿ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਸੋਲੀਡੈਰਿਟੀ ਦਿਖਾਈ ਹੈ ਇਕਜੁੱਟਤਾ ਦਿਖਾਈ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਹੀ ਸਾਂਝੇ ਕਿਸਮ ਦੇ ਪ੍ਰੋਗਰਾਮ ਉਲੀਕੇ ਜਾਣਗੇ ਔਰ ਦੁਸ਼ਮਣ ਨੂੰ ਇਹ ਮੈਸੇਜ ਆਏਗਾ ਕਿ ਵੀ ਸਾਡੇ ਭਾਵੇਂ ਆਪਸੀ ਮਤਭੇਦ ਹੋ ਸਕਦੇ ਨੇ ਪਰ ਕੌਮੀ ਆਨ ਔਰ ਅਣਖ ਦੇ ਲਈ ਅਸੀਂ ਇਕੱਠੇ ਵਿਊਅਰਸ ਇਹ ਜਿਹੜਾ ਸਾਰਾ ਪ੍ਰੋਟੈਸਟ ਹੋ ਰਿਹਾ ਇੰਡੀਅਨ ਕਾਉਂਸਲ ਦੇ ਸਾਹਮਣੇ ਔਨ 64th ਸਟਰੀਟ ਐਂਡ 5th ਐਵਨਿਊ ਇਹਨੂੰ ਸਾਰਾ ਕੋਆਰਡੀਨੇਟ ਕਰਦੇ ਨੇ ਸਾਡੇ ਵਿਲਿੰਗ ਸਾਹਿਬ ਓਵਰ ਹੇਅਰ ਇਹਨਾਂ ਦੀ ਇੰਟਰਵਿਊ ਵੀ ਲਿੱਤੀ ਸੀ ਵਿਲਿੰਗ ਸਾਹਿਬ ਜਿਸ ਤਰ੍ਹਾਂ ਅਸੀਂ ਉਸ ਦਿਨ ਤੁਹਾਡੀ ਇੰਟਰਵਿਊ ਲਿੱਤੀ ਸੀ ਐਂਡ ਅਸੀਂ ਖੜੇ ਹਾਂ ਭਾਈ ਗੁਰਬਖਸ਼ ਸਿੰਘ ਜੀ ਦੇ ਸੱਦੇ ਦੇ ਉੱਪਰ ਜਿਸ ਤਰ੍ਹਾਂ ਸਾਨੂੰ ਮੰਗ ਕੀਤੀ ਸੀ ਤੁਸੀਂ ਸਾਨੂੰ ਦੱਸਿਆ ਸਾਰਿਆਂ ਨੂੰ ਐਂਡ ਜਿਹੜਾ ਸੱਦੇ ਤੇ ਖੜੇ ਇਸ ਪ੍ਰੋਟੈਸਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਲਸੋ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਹੁਣ ਕੀ ਕਹਿਣਾ ਚਾਹੀਦਾ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ 5th ਐਵਨਿਊ ਐਂਡ 64th ਸਟਰੀਟ ਦੇ ਉੱਤੇ ਜੋ ਇਹ ਭਾਈ ਗੁਰਬਖਸ਼ ਸਿੰਘ ਜੀ ਉਹਨਾਂ ਦੇ ਕਹਿਣ ਦੇ ਹਿਸਾਬ ਨਾਲ ਉਹਨਾਂ ਦੇ ਆਦੇਸ਼ ਦੇ ਹਿਸਾਬ ਨਾਲ ਅਸੀਂ ਆਪਣਾ ਇਹ ਪ੍ਰੋਟੈਸਟ ਮਾਰਚ ਕਾਲੀਆਂ ਝੰਡੀਆਂ ਕਾਲੀਆਂ ਪੱਗਾਂ ਕਾਲੇ ਦਸਤਾਰਾਂ ਕਾਲੀਆਂ ਚੁੰਨੀਆਂ ਨਾਲ ਕਰ ਰਹੇ ਹਾਂ ਇਹ ਇਸ ਇੰਡੀਅਨ ਗਵਰਨਮੈਂਟ ਨੂੰ ਅਸੀਂ ਸਿੱਧਾ ਇਹ ਸਮਝੌਤਾਵਾਦੀ ਤਰੀਕੇ ਨਾਲ ਅਸੀਂ ਗੱਲ ਕਹਿਣੀ ਚਾਹੁੰਦੇ ਹਾਂ ਕਿ ਵੀ ਸਿੱਖਾਂ ਦੇ ਨਾਲ ਆਪਣਾ ਧੱਕਾ ਕਰਨਾ ਬੰਦ ਕਰਨ ਭਾਈ ਗੁਰਬਖਸ਼ ਸਿੰਘ ਜੀ ਜੋ ਆਪਣੇ ਵਾਸਤੇ ਨਹੀਂ ਸਿੰਘਾਂ ਦੀ ਜਾਂ ਪੰਥ ਦੀ ਚੜ੍ਹਦੀ ਕਲਾ ਲਈ ਜੋ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਵਾਸਤੇ ਆਪਣਾ ਬਲੀਦਾਨ ਦੇ ਰਹੇ ਨੇ ਹਰ ਰੋਜ਼ ਨਿਤ ਨਵੀਂ ਮੌਤ ਉਹਨਾਂ ਨੂੰ ਸਹਿੜਨੀ ਪੈ ਰਹੀ ਹੈ ਅਸੀਂ ਜੋ ਇੱਥੇ ਸਬ ਜ਼ੀਰੋ ਟੈਂਪਰੇਚਰ ਦੇ ਉੱਤੇ ਇਕੱਠੇ ਹੋ ਕੇ ਅਸੀਂ ਆਪਣਾ ਸਿਰੜ ਭਾਈ ਗੁਰਬਖਸ਼ ਸਿੰਘ ਦੇ ਸਿਰੜ ਨਾਲ ਕੰਪੇਅਰ ਕਰਨ ਦਾ ਯਤਨ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਇਹ ਹੌਸਲਾ ਦੇਣਾ ਚਾਹੁੰਦੇ ਹਾਂ ਕਿ ਬਾਹਰ ਬੈਠਾ ਜੋ ਵੀ ਸਿੱਖ ਹੈ ਉਹ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ਪਾਉਂਦਾ ਰਹੇਗਾ ਤੇ ਉਹਨਾਂ ਨੇ ਜੋ ਵੀ ਅਗਲੇ ਪ੍ਰੋਗਰਾਮ ਉਲੀਕਣਗੇ ਅਸੀਂ ਉਹਨਾਂ ਦੇ ਉੱਤੇ ਵੀ ਵੱਧ ਚੜ ਕੇ ਪਹਿਰਾ ਦੇਵਾਂਗੇ ਓਨੀ ਦੇਰ ਸਾਡੀ ਇਹ ਲੜਾਈ ਜਾਰੀ ਰਹੇਗੀ ਜਿੰਨੀ ਦੇਰ ਹਰ ਕੋਈ ਸਿੰਘ ਜਿਹਦੇ ਨਾਲ ਧੱਕਾ ਹੋਇਆ ਜਾਂ ਜੋ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ ਉਹਨਾਂ ਦੀ ਰਿਹਾਈ ਨਹੀਂ ਹੋ ਜਾਂਦੀ ਇਹ ਲੜਾਈ ਭਾਵੇਂ ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ ਵੀ ਕਿਉਂ ਨਾ ਹੋ ਜਾਣ ਉਦੋਂ ਤੱਕ ਵੀ ਇਹ ਚੱਲਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇਸ ਪ੍ਰੋਟੈਸਟ ਬਾਰੇ ਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੀ ਕਹਿਣਾ ਚਾਹੋਗੇ? ਅੱਜ ਉਹ ਪ੍ਰੋਟੈਸਟ ਕੀਤਾ ਗਿਆ ਇਹ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਕਿ ਪਹਿਲਾਂ ਵੀ ਹੰਗਰ ਸਟ੍ਰਾਈਕ ਤੇ ਬੈਠੇ ਸੀ 40 ਦਿਨ ਤੇ ਹੁਣ ਵੀ ਤਕਰੀਬਨ 55 ਦਿਨ ਬੈਠ ਚੁੱਕੇ ਨੇ ਤੇ ਅਸੀਂ ਇਹਨਾਂ ਸਪੋਰਟ ਦੇ ਵਿੱਚ ਇਹ ਪ੍ਰੋਟੈਸਟ ਕੀਤਾ ਹੈ ਤਾਂ ਕਿ ਉਹਨਾਂ ਇੱਕ ਸਿੱਖ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੀ ਦੁਨੀਆ ਦੇ ਸਿੱਖਾਂ ਇਕੱਠੇ ਹੋਣ ਇਸ ਮੁੱਦੇ ਤੇ ਅੱਗੇ ਆਉਣ ਤੇ ਅੱਜ ਸਾਰੀ ਦੁਨੀਆ ਦੇ ਵਿੱਚ ਤਕਰੀਬਨ ਹੋਰ ਕੰਟਰੀਆਂ 'ਚ ਇਟਲੀ US ਸਾਰੇ ਕਿਤੇ ਪ੍ਰੋਟੈਸਟ ਕੀਤਾ ਜਾ ਰਿਹਾ ਇੰਡੀਆ 'ਚ ਵੀ ਪ੍ਰੋਟੈਸਟ ਕੀਤੇ ਜਾ ਰਹੇ ਪੰਜਾਬ ਦੀ ਕਈ ਜਗ੍ਹਾਵਾਂ ਤੇ ਤਾਂ ਇਹ ਸਾਡਾ ਇੱਕ ਫਰਜ਼ ਬਣਦਾ ਜੋ ਇੱਕ ਮਨੁੱਖੀ ਧੱਕਾ ਹੋ ਰਿਹਾ ਉਸ ਖਿਲਾਫ ਆਪਣੀ ਆਵਾਜ਼ ਉਠਾਈਏ ਕਿਉਂਕਿ ਇਹ ਸਿੱਖਾਂ ਦੀ ਗੱਲ ਹੀ ਨਹੀਂ ਕੋਈ ਵੀ ਮਿਨੋਰਟੀ ਇੰਡੀਆ ਦੀ ਜਿੱਥੇ ਇਹ ਧੱਕਾ ਕਰ ਰਹੇ ਨੇ ਸਾਨੂੰ ਆਵਾਜ਼ ਚੱਕਣੀ ਚਾਹੀਦੀ ਸਿੱਖਾਂ ਦਾ ਫਰਜ਼ ਹੈ ਕਿ ਕਿਤੇ ਵੀ ਮਿਨੋਰਟੀ ਧੱਕਾ ਹੁੰਦਾ ਕੋਈ ਵੀ ਮਨੁੱਖੀ ਇਨਸਾਫ ਦੇ ਨਾਲ ਗਲਤ ਗੱਲ ਹੋ ਰਹੀ ਹੈ ਉਹਦੇ ਖਿਲਾਫ ਆਵਾਜ਼ ਉਠਾਈ ਜਾਵੇ ਸੋ ਆਪਣੇ ਇਹ ਸਾਡੇ ਇੱਕ ਫਰਜ਼ ਹੀ ਹੈ ਸਿੱਖ ਦਾ ਕਿ ਜੋ ਅਸੀਂ ਅੱਗੇ ਆਈਏ ਤੇ ਕਿਤੇ ਵੀ ਕੋਈ ਮਨੁੱਖੀ ਧੱਕਾ ਹੋ ਰਿਹਾ ਉਹਦੇ ਖਿਲਾਫ ਆਵਾਜ਼ ਉਠਾਈਏ ਕਿਉਂਕਿ ਅੱਜ ਤਕਰੀਬਨ 120 ਸਿੰਘ ਐਦਾਂ ਦੇ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਤੋਂ ਬਹੁਤੇ ਪੰਜਾਬ ਦੇ ਵਿੱਚ ਨੇ 93 ਸਿੰਘ ਪੰਜਾਬ 'ਚ ਨੇ ਬਾਦਲ ਸਾਹਿਬ ਹਾਲੇ ਸਿਰਫ 50 ਦਿਨਾਂ 'ਚ ਚਿੱਠੀਆਂ ਲਿਖ ਚੁੱਕੇ ਨੇ ਕਿ ਅਸੀਂ ਚਿੱਠੀ ਲਿਖੀ ਆ ਤੇ ਜੇ 50 ਦਿਨ 'ਚ ਉਹ ਇਹੀ ਕੰਮ ਕਰ ਸਕਦਾ ਚਿੱਠੀਆਂ ਦਾ ਅਸੀਂ ਵੀ ਲਿਖ ਸਕਦੇ ਹਾਂ ਠੀਕ ਹੈ ਨਾ ਜੇ ਉਹ CM ਹੋਣ ਦੇ ਨਾਤੇ ਸਿਰਫ ਇੱਕ ਚਿੱਠੀਆਂ ਲਿਖਦੇ ਨੇ ਪ੍ਰੈਕਟਿਸ ਗਰਾਊਂਡ 'ਤੇ ਤਾਂ ਕੋਈ ਹਾਲੇ ਗੱਲ ਨਹੀਂ ਹੋਈ ਠੀਕ ਹੈ ਨਾ ਸੋ ਸਾਡੀ ਇਹ ਮੰਗ ਹੈ ਕਿ ਬਾਦਲ ਸਾਹਿਬ ਪ੍ਰੈਕਟਿਕਲ ਗਰਾਊਂਡ 'ਤੇ ਕੁਝ ਕਰਨ ਕੋਈ ਸਿੰਘਾਂ ਨੂੰ ਰਿਹਾਈ ਕਰਨ ਕਿਉਂਕਿ ਜੇ ਇੱਕ ਕੈਦ ਦੀ ਰਿਹਾਈ ਹੋ ਸਕਦੀ ਹੈ 3 ਦਿਨਾਂ ਦੇ ਵਿੱਚ ਤਾਂ ਜਿਹੜੇ ਸਾਡੇ ਸਿੰਘ ਨੇ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ ਠੀਕ ਹੈ ਨਾ ਸੋ ਇਹ ਸਾਡੀ ਮੰਗ ਹੈ ਸਾਨੂੰ ਉਮੀਦ ਹੈ ਕਿ ਸਾਡਾ ਪ੍ਰੋਟੈਸਟ ਕੋਈ ਰੰਗ ਲੈ ਕੇ ਆਵੇਗਾ ਤੇ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਜੋ ਇਹ ਹਿੰਮਤ ਹੈ ਪੰਥ ਨੂੰ ਜਗਾਉਣ ਦੀ ਉਹ ਕੋਈ ਰੰਗ ਲੈ ਕੇ ਆਵੇਗੀ ਤੇ ਇਸ ਦੇ ਨਾਲ ਹੀ ਫਤਿਹਪੁਰ ਨਿਵਾਜ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਜੀ ਬਰਥ ਤੇ ਬੈਠੇ ਨੇ ਜਿਹਨਾਂ ਨੂੰ 55 ਦਿਨ ਹੋ ਗਏ ਨੇ ਉਹਨਾਂ ਨੇ ਇਹ ਸਿੱਖ ਕੌਮ ਨੂੰ ਸੱਦਾ ਦਿੱਤਾ ਸੀ ਕਿ ਸਾਰੀ ਸਿੱਖ ਕੌਮ ਇੱਕ ਦਿਨ ਇਕੱਠੀ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਕਰਨ ਪ੍ਰੋਟੈਸਟ ਕਰਨ ਜਿਹੜਾ ਪ੍ਰੋਟੈਸਟ ਇੱਥੇ ਹੋਇਆ 64 ਸਟਰੀਟ 5th ਐਵਨਿਊ ਤੇ ਤੁਸੀਂ ਇਸ ਪ੍ਰੋਟੈਸਟ ਬਾਰੇ ਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੀ ਕਹਿਣਾ ਚਾਹੋਗੇ? Well, first and foremost, Vaiguru Ji Ka Khalsa, Vaiguru Ji Ki Fateh. I like to say that according to the international law, they cannot hold Sikh prisoners who have completed their number of years in prison longer than their actual date of, I should say, their actual date of sentence. It is illegal. Second of all, come to this protest, I saw Sikhs uniting and everything, and that is a wonderful sign because unity is very important. Me being raised all my life here in the United States, when we look at the history of the United States, after the 13 original colonies had declared their independence from Great Britain, they became so weak that they started fighting for power, which led to a civil war here in the United States. Sikhs are no different, so therefore unity is very, very important. And speaking of India, I want to say that the Republic of India is today only a union of nations and not a nation state, nor has it ever been a nation state ever in its long history. It is simply an abstract nation. Not only must it release the Sikh political prisoners, but it should also, grant minorities its right to self-determination. Thank you so much for this. ਸੱਚਾ ਪਾਤਸ਼ਾਹ ਬੈਠਾ ਹੈ ਜਦੋਂ ਉਹਦੇ ਤੱਕ ਫਰਿਆਦ ਪਹੁੰਚ ਜਾਂਦੀ ਹੈ ਵੱਡਿਆਂ ਦੇ ਤਖਤ ਉਹ ਪਲਟਾ ਦਿੰਦਾ ਹੈ ਸੋ ਭਾਵਨਾ ਦੇ ਨਾਲ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਇਸ ਮਿਸ਼ਨ ਦੀ ਹਮਾਇਤ ਵਾਸਤੇ ਆਪਾਂ ਸਾਰਿਆਂ ਨੇ ਅਰਦਾਸ ਵਿੱਚ ਜੁੜਨਾ ਹੈ ਬੇਨਤੀ ਹੈ ਵੀ ਸਾਰੇ ਇਸ ਅਰਦਾਸ ਦੇ ਜਮਾਨ ਬਿਰਤੀਆਂ ਕਰਕੇ ਹਾਜ਼ਰੀਆਂ ਲਗਾਓ ਤੁਧਿਆ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। श्री भगौती जी सहाय वार श्री भगौती जी की पातशाही 10वें प्रथम भगौती सिमर कै गुरु नानक लई ध्याए फिर अंगद गुर ते अमरदास रामदासै होई सहाय अर्जन हर गोबिंद नौ सिमरो श्री हर राय श्री हर कृष्ण ध्याई है जिस डिठै सब दुख जाए तेग बहादुर सिमरै करनौ निदे आवे धाए सब थाई होए सहाय 10वें पातशाह श्री गुरु गोबिंद सिंह जी महाराज सब थाई होए सहाय 10 पातशाहियां दी जोत श्री गुरु ग्रंथ साहिब जी दे पाठ दीदार जी का ध्यान धर के बोलो जी पंजां प्यारियां चौहां साहिबजादियां 40 मुक्तियां 8 जपियां तपियां जिन्हां नाम जपिया वंड के छकिया देख चलाई तेगवाई देख के अनडिठ कीता तिन्हां प्यारियां सचियारियां दी कमाई दा ध्यान धर के बोलो जी पंजां तख्तां सरबत गुरुद्वारियां जी का ध्यान धर के बोलो जी प्रथम है सरबत खालसा जी की अरदास है जी सरबत खालसा जी को वाहेगुरु 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 चित आवे चित आवन का सदका सर्ब सुख होवे जहां जहां खालसा जी साहेब तहां तहां रचियारे है देख तेग फतेह बिरद की पैज पंथ की जीत श्री साहब जी सहाय खालसा जी के बोल बाले बोलो जी सिखा नो सिखी दान केश दान रहत दान विवेक दान विसाह दान भरोसा दान दाना सिरदान नाम दान श्री अमृतसर साहब जी के दर्शन इशनान चौकियां झंडे बुंगे जुगो जुगे अटल धर्म का जयकार बोलो जी सिखां दा मन नीवा मत उच्ची मत पतकारा खाप अकाल पुरख वाहेगुरु है अकाल पुरख अपने पंथ ते सदा सहाई दातार पिता जीओ श्री ननकाना साहिब ते होर गुरुद्वारे गुरु धाम जिन्हां तो आप जी दे पंथ खालसे नूं विछोड़िया गया है जी तिन्हां दे खुले दर्शन दीदार अते सेवा संभाल दा दान अपने प्यारे खालसा जी नूं बख्शो है निमाणियां दे मान निताणियां दे ताण निऔटियां दी औठ ने आसरियां दे आसरा सच्चे पिता वाहिगुरु धन धन जुगो जुग अटल साहिब श्री गुरु ग्रंथ साहिब जी महाराज आप जी नूं हाजर नाजर जाणदियां अरदास बेनती सतगुरु पातशाह जीओ जो दर करदा सेवक भाई गुरबख्श सिंह जी खालसा जिन्हां वल्लों जेलां विच बंद नज़रबंद जिन्हां दीयां सजावां पूरीआं हो जाण उपरंत भी हुकूमत वल्लों उन्हां नूं रिहा नहीं कीता गया उन्हां दी बंद खलासी रिहाई वास्ते एक मिशन तोरदे आ जिस विच उस वीर वल्लों अपनी जिंद दा दे उत्ते ला के भुख हड़ताल रख के सरकार दे कन्नां तक ये इंसानियत दी आवाज़ पहुंचाउण वास्ते ये मिशन आरंभ कीता है बंदी सिंघां दी रिहाई वास्ते सतगुरु पातशाह जो लहर तोरी है उस दी सफलता दे लई अरदास बेनती करदे आ जिथे देश विदेश दीयां सिख संगतां वल्लों थां पर थां सेवावां निभाईयां जा रहीआं ने उत्थे आप जी ने किरपा कीती है ट्राई स्टेट दीयां समुचियां संगतां गुरुद्वारा सिख कल्चर सोसाइटी दी प्रबंधक कमेटी समुचियां संगतां सोसाइटियां सभावां जथेबंदियां पंथ दर्दियां संगतां वल्लों विशेष तौर दे उत्ते अज भाई गुरबख्श सिंह जी खालसा दी उस मिशन दी सफलता दे लई अरदास बेनती करदे आ उस दी इस लहर नूं हमायत प्रदान करदे आ समुचियां संगतां न्यूयॉर्क दे मनहट्टन शहर विखे इंडियन अंबैसी दे सामने अपना रोस मुजाहरा करदे आ अपने अंदर दीयां भावनावां नूं उजागर करदे आ मनुखी अधिकारां दी गल करदे आ भाई गुरबख्श सिंह जी दी चढ़दी कला नूं लै के अते उन्हां दी इस मिशन दी सफलता दे लई अरदास करन वास्ते उचेचे तौर ते पहुंचीआं हन सतगुरु गुरु ग्रंथ साहिब जी महाराज निरंकार प्रभु परमात्मा वाहिगुरू जी गुरु जी कृपा करो सतगुरु उन्हां नूं बंद खलासी दी दात बख्शो जिहड़े सजावां पूरीआं करन उपरंत भी कैदां विच फसे हन उन्हां दे परिवारां विच भी खुशियां आउण उन्हां दे वेड़ियां विच भी सुख आवे ऐसी अपने दरों घरों बख्शिश प्रदान करो समुचियां संगतां दी अरदास है महाराज जी भाई गुरबख्श सिंह खालसा नूं चढ़दियां कलां प्रदान करो अते सतगुरु जी उन्हां दी हमायत करदे आ उन्हां दे इस मिशन वास्ते अरदास बेनती सतगुरु कृपा करनी आप अपनी मेहर वरसावनी सिख कौम दी हमेशा अरदास हुंदी है जगत जलंदा रख लै अपनी कृपा तहार जित द्वारे उबरे दिते लहो उबार सूचे संसार अंदर सुख शांति रहे इंसानियत कदरां कीमतां नूं उजागर करदिआं मनुखी अधिकारां वास्ते उस वीर दी सपोर्ट करदिआं होइआं समुचियां संगतां वल्लों अरदास सतगुरु कृपा करनी इस मिशन विच सफलता प्रदान करनी सबनां नूं चढ़दियां कला प्रदान करनियां अपने न्यारे पंथ दी बौड़ी करनी समुचे खालसा पंथ विच परस्पर प्यार इतफाक प्रदान करना पंथ दी चढ़दी कला लई सबनां नूं यतनशीलता प्रदान करनी अज दी अरदास आप जी दे चरण कमलां पा सतगुरु कृपा करनी कीती अरदास नूं भाग लगाउणे विश्वास विच पक्याई दी दात प्रदान करनी जेलां विच बंद नज़रबंदां दी रिहाई दा दात प्रदान करनी सतगुरु असीस बख्शिश करनी सबनां नूं अपने घरों घरों रहमतां नाल किरतार्थ करना अज दे समागम विच हाज़रियां भरन वालियां सारियां जीवां दीयां
ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਥਾਂ ਪਰ ਥਾਂ ਕੀਤੀ ਸੇਵਾ, ਆਪਣੇ ਦਰ ਤੇ ਪ੍ਰਵਾਨ ਕਰਨੀ, ਸਵਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ, ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿ ਤੁਸੀਂ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਜਿਸ ਤੁਸੀਂ ਜਾਣਦੇ ਕਿ ਜਿਹੜਾ ਪ੍ਰੋਟੈਸਟ ਅਸੀਂ 64 ਸਟਰੀਟ ਐਂਡ 5th ਐਵਨਿਊ ਤੇ ਇੰਡੀਅਨ ਕਾਉਂਸਲ ਸਾਹਮਣੇ ਰੱਖਿਆ ਸੀ, ਇਹ ਆਲਮੋਸਟ ਫਿਨਿਸ਼ ਹੋ ਰਿਹਾ ਹੈ। ਇਟਸ ਆਲਮੋਸਟ 2 PM, ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਅਸ ਔਨ TV84.tv ਐਂਡ ਔਨ YouTube ਐਂਡ ਲਾਈਵ ਸਟ੍ਰੀਮ ਤੇ। ਐਂਡ ਇਸ ਦੇ ਨਾਲ ਸਾਡੇ ਇਜਾਜ਼ਤ ਲੈਣੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਜਿਹੜੇ ਸਾਰੇ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਸੀ। ਐਂਡ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਹੜੇ ਸਾਨੂੰ ਵੇਖ ਰਹੇ ਨੇ, ਇਸ ਲਈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਪ ਵਾਚਿੰਗ TV84.